अस्सलाम वालेकुम जी नाजरीन, टी टाइम में खुश आमदीद। नाजरीन सब तो पहले तो तुहाडा अज फिर स्पैशल शुक्रिया। टी टाइम ऐसा ना प्रोग्राम नहीं रहा, ये ना कोई जिस तरह बैठक होंगी ना यारां दोस्तां दी। अक्सर बंदे तो देखिया रात नूं उन्होंने घर जाके रोटी पानी खा के ना बाहर एक 5-7 यारां दी एक ठार होंदी जिथे जाके बहना, उस तो बगैर उन्होंने हटना ही नहीं। उत्थे जाके कुछ सिगटा सुगटा पीनियां, कोई एवं ताश की बाजी ला ली होंगे ना 5-10 दोस्त एवं चेदा कर लिया किसी का, शुगल कर लिया किसी, वो एक आदत पै जाती है। वो जिदन नहीं आता उधर वो भी पूछते यार वो क्यों नहीं आया, वह पता कर, या कहते यार वो आया नहीं अज मजा नहीं आ रहा यार, है ना एक बंदा घट आ। तो जो जाने वाला वो भी कहता दुनिया इधर हो जाए, मैं जाना जरूर आ। दुनिया बड़ी इधर उधर की यार वो फस जाता सिस्टम। साडा टी टाइम उदा हो गया कि तुसी वो कहंदे ने कि भैन ये प्रोग्राम नहीं कोई कंटेंट जी, कोई शुगली गल्लां या कोई तुसी इस तरह जो भी करी जोगे ना असीं नाल आ तुहाडे। सानूं इंज लगदा वा कि असीं ए टाइम कढ के ना एक गैदरिंग च बैठे हैं। सही गल। ते जरूरी नहीं गैदरिंग च रोज कोई बहुत मजाइया ही हरकत होवे, किस टाइम नॉर्मल हो जाती है, किस टाइम इदां हो जाती, किस टाइम टी टाइम दा ते हुण लेवल ए होया साजी कि हुण तुसी भी ना बैठे हो ते यकीन कर लोग हसणगे खेडणगे गल्लां बातां करनगे। मैं इसे तो ते इन्ना कर रहा कि कल नूं मैं यार मैसेज कोई नहीं देना, तेरी मेहरबानी। कल नूं मैं इसे तो कर रहा कि कल नूं मैं ना भी होवां ते मैं 3-4 बंदे फड़ा ते अपना लैदा शुरू कर लवां। हेलो तुसी अपना नवा एक शुरू कर लेना, पीन टाइम टीठ टाइम। भाई ਨੂੰ ਵਾਕਈ ਤੁਹਾਡੀ ਗੱਲ ਸਹੀ ਹੈ। ਯਾਰਾਂ ਦੋਸਤਾਂ ਲਈ ਗੈਦਰਿੰਗ ਹੈ, ਉਹ ਵੇਖੋ ਭਾਈ ਚਾਹ ਪੀ ਰਹੇ ਨਾਲ ਪ੍ਰੋਗਰਾਮ ਵੇਖ ਰਹੇ ਕਿਹੜੇ ਉਹ ਭਾਈ ਨੂੰ ਲੋ ਬੱਚੇ ਨਹੀਂ ਵੇਖਣ ਦੇ ਬੜੈਣ ਪਈ मौलवी साहब अस्सलाम वालेकुम। मौलवी साहब भी वेखण, मौलवी साहब ਐ ਵੀ मौलवी साहब ਉਹ ਦੇਖੋ ਭਾਈ ਅਮਰੀਕਾ ਚੋਂ ਵੀ ਇੱਕ ਵੇਖਣ ਦੇ ਪੈਂਟ ਸ਼ਰਟ ਪਾਈ ਹੁੰਦੀ, ਉਹ ਭਾਈ ਚੈੱਕ ਵਾਲੀ ਸ਼ਰਟ ਪਾਈ ਤੇ ਨਾਲ ਪੈਂਟ ਪਾਈ। ਓਏ ਸਾਡੀ ਗਲੀ ਚ ਕੌਣ ਫਿਰਨ ਡਿਆ ਫਰੀਦ? ਮੋਬਾਈਲ ਤੇ ਵੇਖਣ ਡਿਆ ਚਾਵਲਾ ਮਾਰਨ ਡਿਆ ਮੈਂ ਤੇ ਉਹ ਤਾਂ ਕਿੱਥੋਂ ਨਜ਼ਰ ਆਂਡੇ ਆ ਮੌਲਵੀ ਸਾਹਿਬ ਦੇ ਦੂਸਰੇ ਭਾਬੀ ਆ ਯਾਰ, ਭਾਬੀ ਹੋਣੀ ਆ। ਉਸਤਾਦ ਜੀ ਮੈਨੂੰ 3 ਛੁੱਟੀਆਂ ਚਾਹੀਦੀਆਂ, ਮੈਂ ਸਿੰਗਾਪੁਰ ਜਾਣਾ ਤੇ ਮੈਂ ਨਾ ਪਰਦਿਆਂ ਦਾ ਬਿਜ਼ਨਸ ਸ਼ੁਰੂ ਕੀਤਾ ਉਸਤਾਦ ਜੀ, ਉੱਥੇ ਮੇਰੀ ਮੀਟਿੰਗ ਹੈ। ਕੀ ਹੋਇਆ? ਵੈਸੇ ਹੀ ਹਾਸਾ ਆ ਗਿਆ ਕਿ ਪਰਦੇ ਤੁਹਾਨੂੰ ਹੁਣ ਹੋਣ ਵਾਲਾ ਹੀ ਆ। ਚਲੋ ਠੀਕ, ਮੈਂ ਤੈਨੂੰ ਨਿੰਗਾਪੁਰ ਕਰਕੇ ਨਾ ਇੱਥੇ ਬਾਹਰ ਤੇਰੇ ਮੈਂ ਐਸੇ ਡੰਡਾਪੁਰ ਮਾਰਨੇ ਨਾ ਤੇਰੀ ਟੀਕੇ ਵਾਲੀ ਜਗ੍ਹਾ ਤੇ ਲੈ ਤਾਂ ਹੀ ਵਿੱਚ ਸ਼ਗੂਫਾ ਜਿਹਾ ਛੱਡ ਦੂਗਾ। ਐ ਮੈਂ ਸਿੰਗਾਪੁਰ ਜਾਣਾ, ਮੈਨੂੰ 3 ਛੁੱਟੀਆਂ ਚਾਹੀਦੀਆਂ, ਮੈਂ ਕੱਪੜੇ ਪਰਦੇ ਦਾ ਕੰਮ ਸ਼ੁਰੂ ਕੀਤਾ। ਉਸਤਾਦ ਜੀ ਮੈਂ ਨਾ ਉਕਾਬ ਤਰ੍ਹਾਂ ਹੋਣਾ ਚਾਹੁੰਦਾ, ਉਕਾਬ ਤਰ੍ਹਾਂ। ਕਿਹਦੇ ਤਰ੍ਹਾਂ? ਉਕਾਬ ਤਰ੍ਹਾਂ ਨਹੀਂ ਤੂੰ ਜਿਹੜਾ ਉੱਡਦਾ। ਅੱਛਾ ਉਕਾਬ ਕੀ ਮਤਲਬ? ਉਸਤਾਦ ਜੀ ਉਕਾਬ ਦੇ ਬਾਰੇ 'ਚ ਮੈਂ ਹਿਸਟਰੀ ਪੜ੍ਹ ਰਿਹਾ ਸੀਗਾ ਰਾਤੀ, ਜੋੜ ਕਰਕੇ ਪੜ੍ਹ ਰਿਹਾ। ਅੱਛਾ, ਦੁਨੀਆ ਦਾ ਕੋਈ ਕੰਮ ਹੁੰਦਾ ਨਾ ਇਹ ਰਾਤੀ ਦੇਖਦਾ ਹੀ, ਕਦੀ ਗੌਰ ਕਰ ਲਈ। ਅੱਜ ਤੁਸੀਂ ਇਸ ਚੀਜ਼ ਤੇ ਗੌਰ ਰੱਖਣਾ, ਜ਼ਿੰਦਗੀ 'ਚ ਕਦੀ ਇਹ ਕੋਈ ਹਿਸਟਰੀ ਪੜ੍ਹੇ, ਇਹ ਕਿਤੇ ਜਾਵੇ, ਇਹਨੂੰ ਕੋਈ ਫੋਨ ਆਇਆ ਹੋਵੇ ਗੱਲ 'ਚ, ਉਹ ਰਾਤੀ ਆਏਗਾ, ਦੇਖ ਲੈਣਾ ਤੁਸੀਂ। ਕਦੀ ਨਹੀਂ ਕਹੇਗਾ ਕਿ ਸਵੇਰ 8:30 ਵਜੇ ਹਿਸਟਰੀ ਪੜ੍ਹ ਰਹੇ ਰਾਤੀ। ਅੱਛਾ ਜੀ, ਹਿਸਟਰੀ ਪੜ੍ਹ ਰਹੇ ਸੀ ਉਕਾਬ ਦੀ ਮੈਂ ਹਿਸਟਰੀ ਪੜ੍ਹ ਰਹੀ ਸੀ। ਉਕਾਬ ਜਦੋਂ ਬੁੱਢਾ ਹੋ ਜਾਂਦਾ ਨਾ ਫਰੀਦ, ਹਾਂ, ਉਹ ਚਲੇ ਜਾਂਦਾ ਇੱਕ ਪਹਾੜ ਤੇ, ਉੱਥੇ ਜਾ ਕੇ ਆਪਣੇ ਪਰ ਨੋਚ ਦਿੰਦਾ, ਆਪਣੀ ਚੁੰਝ ਤੋੜ ਦਿੰਦਾ, ਆਪਣੇ ਨਾਖੂਨ ਕੱਢ ਦਿੰਦਾ ਤੇ ਉੱਥੇ ਹੀ ਰਹਿੰਦਾ। ਫਿਰ ਉਹ ਨਵੇਂ ਸਿਰੇ ਤੇ ਉਹਦੇ ਪਰ ਆਉਂਦੇ ਨੇ, ਚੁੰਝ ਆਉਂਦੀ ਏ, ਨਹੁੰ ਆਉਂਦੇ ਨੇ, ਫਿਰ ਉਹ ਨਵੇਂ ਸਿਰੇ ਤੋਂ ਉਡਾਨ ਭਰਦਾ। ਮੈਂ ਉਂਝ ਤਾਂ ਹੋਣਾ ਚਾਹੁੰਦਾ ਫਰੀਦ। ਓਏ ਹੋਏ ਚਲੋ ਨਾ ਪਤਾ ਉਕਾਬ ਦੇ ਚੱਕਰ 'ਚ ਆਪਣੀਆਂ ਪਹਿਲੀਆਂ ਚੀਜ਼ਾਂ ਵੀ ਲਾਹ ਪੈਣੀਆਂ, ਦੁਬਾਰਾ ਨਵੀਆਂ ਆਉਣੀਆਂ ਨਹੀਂ, ਤੇ ਤੂੰ ਉਹ ਵੀ ਨਹੀਂ ਦੁਬਾਰਾ ਲਾ ਸਕਣਾ। ਤੂੰ ਨਾ ਤਿੰਨਾਂ 'ਚੋਂ ਨਾ ਕਾਬਾਂ 'ਚੋਂ। ਮੈਨੂੰ ਲੱਗਦਾ ਰਾਤੀ ਇਹ ਪੋਲਟਰੀ ਫਾਰਮ ਤੇ ਸੁੱਤਾ ਇਹਨੂੰ ਭਾਵੇਂ ਪਹਾੜ ਤੇ ਲੈ ਜਾਓ, ਇਹਦੇ ਦੰਦ ਭੰਦੇ ਹੋ, ਨੱਕ ਵੱਢ ਦਿਓ, ਬਾਹਾਂ ਲਾ ਦਿਓ, ਆਪੇ ਫਿਰ ਨਵੀਆਂ ਪੁੰਗਰ ਆਣਗੀਆਂ ਯਾਰ ਨਵੀਆਂ ਆਉਣਗੀਆਂ ਤੇ ਸਾਲ ਬਾਅਦ ਰੇੜੀ ਤੇ ਪਾ ਕੇ ਤੇ ਅੱਛਾ ਸੋਹਣਾ ਘੰਟਾ ਘਰ ਦਾ ਚੱਕਰ ਲਵਾਏਗਾ। ਉਸਤਾਦ ਜੀ ਮੈਸੇਜ ਸੀਗਾ ਬਹੁਤ ਵੱਡਾ। ਓਏ ਉਹ ਕਾਬ ਨਹੀਂ ਹੁੰਦਾ, ਉਹ ਕਾਬ ਹੀ ਹੁੰਦਾ। ਨਹੀਂ ਯਾਰ ਉਹ ਹੁੰਦਾ ਬੜਾ ਸ਼ਿਕਰਾ ਟੈਪ, ਈਗਲ। ਹਾਂ ਉਹ ਬਾਜ਼, ਸੌਰੀ ਈਗਲ, ਬਾਜ਼ ਜਿਹੜਾ ਤੂੰ ਆ ਨਹੀਂ ਰਿਹਾ, ਈਗਲ ਹੁੰਦਾ। ਉਸਤਾਦ ਜੀ ਉਹਦੇ ਬਾਰੇ 'ਚ ਸੁਣਿਆ, ਉਹ ਮੇਖ ਲੈਂਦਾ, ਹੱਡੀ ਨਹੀਂ ਜਿਹੜੀ ਹੁੰਦੀ ਜਿਹਦੇ 'ਚ ਹੱਡੀ, ਉਹ ਮੇਖ ਲੈ ਕੇ ਉੱਡਦਾ ਤੇ 19,000 ਫੁੱਟ ਦੀ ਬੁਲੰਦੀ ਤੇ ਜਾਂਦਾ ਵਾ। ਓਏ ਮੇਖ ਨਹੀਂ ਲੈ ਕੇ ਉੱਡਦਾ ਉਹਦਾ ਯਾਰ। ਵੈਸੇ ਲਾਮਾ ਇਕਬਾਲ ਸਾਹਿਬ ਨੇ ਐਵੇਂ ਨਹੀਂ ਉਸਤਾਦ ਜੀ ਹਰ ਰੈਫਰੈਂਸ ਉਹਦਾ ਦਿੱਤਾ। ਸ਼ਹੀਨ ਦਾ ਉਸਤਾਦ ਜੀ ਉਹ ਐਡਾ ਬਹਾਦਰ ਆ, ਉਹ ਇਹ ਨਹੀਂ ਵੇਖਦਾ ਕਿ ਮੇਰੇ ਤੋਂ 10 ਗੁਣਾ ਵੱਡਾ ਜਾਨਵਰ ਆ, ਉਹ ਇਹ ਨਹੀਂ ਵੇਖਦਾ ਸੱਪ ਆ, ਉਹ ਇਹ ਨਹੀਂ ਵੇਖਦਾ ਕਿ ਬੱਕਰੀ ਦਾ ਬੱਚਾ ਵਾ, ਉਹਦੇ ਨਾਲੋਂ
8-8 ਗੁਣਾ ਵੱਡੇ ਜਾਨਵਰ, ਲੇਕਿਨ ਇਹ ਨਹੀਂ ਕਿ ਉਹਦੇ ਕੋਲ ਚੁੱਕਿਆ ਜਾਏ ਨਾ ਚੁੱਕਿਆ ਜਾਏ, ਲੈਦਾ ਗੱਲ ਆ, ਉਹ ਭਾਵੇਂ ਖਰਾਬ ਹੀ ਕਰ ਦੇਵੇ ਜਾਨਵਰ ਨੂੰ, ਨਾ ਚੁੱਕਿਆ ਜਾਏ, ਲੇਕਿਨ ਉਸਤਾਦ ਜੀ ਉਹ ਜਿਹੜੀ ਦਲੇਰੀ ਨਾਲ ਹਮਲਾ ਕਰਦਾ ਉਹ ਤੋਂ ਨਹੀਂ ਉਹ ਡਰਦਾ। ਇਹ ਉਸਤਾਦ ਜੀ ਔਕਾਬ ਜੀ, ਮੈਂ ਸ਼ਾਹੀਨ ਇਹਨੇ ਵੀ ਕਾਬ ਰੱਖਿਆ ਘਰ। ਮੈਂ ਔਕਾਬ ਬਣਨਾ ਚਾਹੁੰਦਾ ਯਾਰ ਫਰੀਦ। ਕਾਬ ਰੱਖਿਆ ਤੇ ਉਹਦੇ ਕੋਲ ਦਹੀਂ ਮੰਗਾਉਣ ਡਿਆ, ਦੁੱਧ ਮੰਗਾਉਣ ਡਿਆ। ਕਾਬ ਰੱਖਿਆ ਤਾਂ ਜਿਲਤ ਕਰਾ ਲਿਓ। ਨਹੀਂ ਮੈਂ ਔਕਾਬ ਬਣਨਾ ਚਾਹੁੰਦਾ ਯਾਰ, ਉਹਦੀ ਲਾਈਫ ਬੜੀ। ਕਾਬ ਰੱਖਿਆ ਤੇ ਉਹਨੂੰ ਪੱਟੇ ਪਾਉਣ ਡਿਆ। ਯਾਰ ਔਕਾਬ ਨਹੀਂ ਸ਼ਹੀਨ ਕਹਿ। ਮੈਂ ਸ਼ਹੀਨ ਬਣਨਾ ਚਾਹੁੰਦਾ ਯਾਰ। ਤੂੰ ਨਾ ਹੀ ਨਾ ਸ਼ਹੀਨ ਬਣਦਾ। ਇਹਨਾਂ ਚ ਤੂੰ ਸ਼ਹੀਨ ਨਾ ਬਣ ਕੱਲਾ, ਇਹਨਾਂ ਸ਼ਹੀਨ ਬਣ। ਮੈਡਮ ਬਹੁਤ ਅੱਛੇ ਨੇ। ਮੈਡਮ ਬਹੁਤ ਅੱਛੇ, ਮੈਡਮ ਦੁਬਾਰਾ ਵੀ ਆਏ ਨੇ ਫੀਲਡ ਦੇ ਵਿੱਚ। ਹਾਂਜੀ ਮੈਂ ਪੜ੍ਹ ਰਿਹਾ ਸਾਂ ਰਾਤ ਨੂੰ, ਮੈਂ ਪੜ੍ਹ ਰਿਹਾ ਸਾਂ ਰਾਤ ਨੂੰ ਉਸਤਾਦ ਪੜ੍ਹਨ ਵਾਲਾ ਕੰਮ ਹੁੰਦਾ ਹੀ ਰਾਤ ਨੂੰ। ਉਸਤਾਦ ਜੀ ਉਹ ਮਿੱਖ ਲੈ ਕੇ ਜਾਂਦਾ 19,000 ਫੁੱਟ ਦੀ ਬੁਲੰਦੀ ਤੇ ਇੱਕ ਪਹਾੜੀ ਦੇ ਉੱਤੇ ਸਿੱਟਦਾ, ਠੀਕ ਹੈ, ਤੇ ਉਧਰੋਂ 19,000 ਦੀ ਫੁੱਟ ਤੋਂ ਬੁਲੰਦੀ ਦੀ ਤੋਂ ਨਾ ਮਿੱਖ ਇੰਜ ਕਰਕੇ ਸਿੱਟਦਾ, ਫਿਰ ਸ਼ੂਟਰ ਥੱਲੇ ਆਉਂਦਾ ਤੇ ਉਹ ਮਿੱਖ ਡਿੱਗਦੀ ਏ, ਹੱਡੀ ਟੁੱਟਦੀ ਏ, ਤੇ ਉਹ ਫਿਰ ਮਿੱਖ ਖਾਂਦਾ। ਉਸਤਾਦ ਜੀ ਮੈਂ ਔਕਾਬ ਤਰ੍ਹਾਂ ਸ਼ਿਕਾਰ ਕਰਨਾ ਚਾਹੁੰਦਾ, ਤੇਰਾ ਕਰਾ ਦਿੰਦੇ ਲੋਕਾਂ ਦੇ ਦੁੱਖ ਲੈ। ਅੱਛਾ ਵੀ ਜਿਹੜੀ ਹੱਡੀ ਹੁੰਦੀ ਵੱਡੀ 19,000 ਛੱਡ ਕੇ 119,000 ਤੋਂ ਸਿੱਟਦੇ ਥੱਲੇ, ਉਹ ਟੁੱਟੂਗੀ ਨਹੀਂ ਟੁੱਟੇਗੀ। ਲੇਕਿਨ ਔਕਾਬ ਦੀ ਖਸੂਸੀਅਤ ਉਸਤਾਦ ਜੀ ਉਹ ਤੋੜ ਲੈਂਦਾ, ਜਦੋਂ ਉਹ ਸੁੱਟਦਾ ਉਦੋਂ ਟੁੱਟ ਜਾਂਦੀ। ਹਾਂਜੀ ਉਸਤਾਦ ਜੀ, ਉਹਦੇ ਵਿੱਚ ਉਹ ਕੋਈ ਐਸੇ ਰੁੱਖ ਸਿੱਟਦਾ 19,000 ਤੋਂ। ਹੁਣ ਤੁਸੀਂ ਉਹ ਵੇਖਿਆ ਨਹੀਂ ਹੋਣਾ ਜ਼ਿੰਦਗੀ 'ਚ। ਉਸਤਾਦ ਜੀ ਰਾਤੀ ਔਕਾਬ ਸੀ 87 ਲੱਖ ਫੁੱਟ ਦੀ ਬੁਲੰਦੀ ਤੇ, ਪਤਾ ਨਹੀਂ ਕਿਤੇ। ਅੱਛਾ ਪਤਾ ਕੀ ਫੈਸਲ, ਮੈਂ ਤੈਨੂੰ ਗੱਲ ਦੱਸਦਾ, ਮੇਰਾ 87 ਲੱਖ ਦੀ ਵੀ ਲਾਨਤ। ਪਤਾ ਗੱਲ ਸੁਣ ਲੈ, ਪਤਾ ਕੀ ਗੱਲ ਆ, ਕਿਸ ਟਾਈਮ ਨਾ ਇਦਾਂ ਹੁੰਦਾ ਵਾ ਕਿ ਬੰਦੇ ਨੂੰ ਨਾ ਜਿਹੜੇ ਅਗਲੇ ਬੰਦੇ ਹੁੰਦੇ ਨੇ ਨਾ, ਜਿੱਦਾਂ ਕਬੂਤਰ ਅੱਖਾਂ ਬੰਦ ਕਰ ਲੈਂਦਾ ਨਾ ਤੇ ਉਹਨੂੰ ਉਹ ਸਮਝਦਾ ਮੈਨੂੰ ਬਿੱਲੀ ਵੇਖਣ ਹੀ ਨਹੀਂ ਦੇਈ। ਠੀਕ ਹੈ ਨਾ, ਇਹ ਜਿਹੜੇ ਸਾਡੇ ਨਾਲ ਪਿਆਰ ਕਰਦੇ ਨਾ, ਤੂੰ ਇਹਨਾਂ ਨੂੰ ਬਹੁਤ ਜ਼ਿਆਦਾ ਲੈ ਲਿਆ ਈਜ਼ੀ। ਤੂੰ ਇਹਨਾਂ ਨੂੰ ਸਮਝਦਾ ਕਿ ਇਹ ਨਾ ਐਵੇਂ ਹੀ ਮਸਤ ਜਿਹੇ ਨੇ, ਮੈਂ ਇਹਨਾਂ ਨੂੰ ਜੋ ਮਰਜ਼ੀ ਕਰੀ ਜਾਵਾਂ। ਇਹਨਾਂ ਨੇ 1 ਮਿੰਟ ਤੋਂ ਪਹਿਲੇ ਥੱਲੇ, ਤੈਨੂੰ ਪਤਾ ਨਹੀਂ ਕਮੈਂਟਸ ਕਿੱਦਾਂ ਦੇ ਆਉਂਦੇ ਹੁੰਦੇ ਨੇ। ਆਹੋ ਤੇ ਕਹਿਣ ਵੀ ਡਿਆ ਸੀ, ਕਹਿੰਦਾ ਵੀ ਸਾਨੂੰ ਆਡੀਅנס ਦਾ ਭਾਰ ਵੀ ਕੋਈ ਨਹੀਂ। ਪਤਾ ਕੀ ਮੈਨੂੰ ਹੁਣ ਬੈਠਾ ਕਹਿਣ ਡਿਆ, ਕਹਿੰਦਾ ਮੈਨੂੰ ਨਾ ਵੀਵਰਸ਼ਿਪ ਦਾ ਭਾਰ ਆ ਨਾ ਮੈਨੂੰ ਆਡੀਅנס ਦਾ। ਕਹਿੰਦਾ ਜਿਹੜੇ ਵਿੱਚੋਂ ਕਹਿੰਦੇ ਮੈਨੂੰ ਚੰਗਾ ਠੀਕ ਹੈ, ਚੰਗਾ ਕਰਨ, ਜਿਹੜੇ ਮੇਰੇ ਨਾਲ ਖਿੱਚਦੇ ਨੇ ਮੇਰੇ ਵੱਲੋਂ ਜਾਣ ਜਿੱਥੇ ਮਰਜ਼ੀ। ਚਲੋ ਠੀਕ ਹੈ ਫਰੀਦ ਸਾਹਿਬ, ਮੈਂ ਤਾਂ ਕੁਝ ਵੀ ਨਹੀਂ ਕਹਿ ਸਕਦਾ, ਰੱਬ ਮੇਰਾ ਵੇਖਣ ਡਿਆ ਵਾ। ਨਹੀਂ ਗੱਲ ਇਹ ਹੀ ਕਰ। ਅੱਛਾ ਉਸਤਾਦ ਜੀ, ਜ਼ਿੰਦਗੀ ਚੋਂ ਮੈਂ ਕਦੇ ਦਾਇਰੇ ਚੋਂ ਮੈਂ ਤੇਰੇ ਮੋਬਾਈਲ ਮਾਰ ਦੇਣਾ ਵਾ, ਤੂੰ ਪੁੱਠੀ ਜੀ ਗੱਲ ਕਰਕੇ ਤੂੰ ਫਿਰ ਉਸਤਾਦ ਜੀ ਗੱਲ ਕਰੋ, ਆਡੀਅנס ਨਾਲ ਪਿਆਰ ਕਰਿਆ ਕਰ। ਤੈਨੂੰ ਇਤਰਾਮ ਦਿੰਦੇ ਤੇ ਤੂੰ ਅੱਗੋਂ ਇੱਥੇ ਬਹਿ ਕੇ ਸਾਡੇ ਸਾਹਮਣੇ ਤੂੰ ਕਹਿੰਦਾ ਵਾ ਆਡੀਅנס ਸਾਡੇ ਕੀ ਵਿਗਾੜ ਲਵੇ। ਜਿਹੜੀਆਂ ਤੂੰ ਆਪਣੇ ਚਾਚੇ ਨੂੰ ਗਾਲਾਂ ਕੱਢਦਾ, ਮੈਨੂੰ ਪਤਾ ਵਾ, ਜਿਹੜਾ ਤੂੰ ਚਾਚੇ ਨੂੰ ਗਾਲਾਂ ਕੱਢਦਾ ਉਹਨੂੰ ਜ਼ਹਿਰ ਦੇਣ ਦੀ ਵੀ ਕੋਸ਼ਿਸ਼ ਕਰ ਰਿਹਾ ਤੂੰ, ਮੈਨੂੰ ਸਾਰਾ ਹੀ ਪਤਾ ਹੀ। ਠੀਕ ਹੈ ਨਾ, ਜਿਹੜੀ ਦੇ ਬਾਰੇ ਚ ਤੂੰ ਗੱਲ ਕੀਤੀ ਆਪਣੀ ਚਾਚੀ ਵੱਲੋਂ, ਉਧਰੋਂ ਜਾਣਦੇ ਗੁੱਸੇ ਨੂੰ ਤੇਰੀ ਬੜੀ ਮਿਹਰਬਾਨੀ ਆ। ਫੈਸਲ ਭਾਈ ਉਹ ਜਿਹੜੀ ਨੇਮ ਪਲੇਟ ਕ੍ਰੈਸ਼ੀ ਵਾਲੀ ਲਾ ਕੇ ਗਿਆ, ਉਹ 3 ਵਾਰੀ ਕਿੰਨੇ ਠੋਕੀ ਆ। ਉਹ ਕ੍ਰੈਸ਼ੀ ਵਾਲੀ ਨੇਮ ਪਲੇਟ ਵੀ ਤੂੰ ਠੋਕਣ ਡਿਆ। ਜ਼ਿੰਦਗੀ ਨਾ ਕਰਾਂਗਾ, ਠੀਕ ਹੈ ਨਾ, ਚਾਚਾ ਜੀ ਨੇ ਸ਼ਾਮ ਕ੍ਰੈਸ਼ੀ ਕੇ ਕਿਹੜਾ ਕ੍ਰੈਸ਼ੀ, ਉਹ ਕਹਿੰਦਾ ਮੇਰਾ ਚਾਚਾ ਆਪਣੇ ਆਪ ਨੂੰ ਮੋਗਲ ਕਹਾਉਂਦਾ ਹੈ, ਉਹ ਮਰਾਸੀ ਨਾ ਯਾਰ, ਜੋ ਵੀ ਆ ਰੱਬ ਜਾਣਦਾ। ਝੂਠ ਬੋਲਣ ਡਿਆ ਜੇ ਨਾ, ਇਹ ਦੋਵੇਂ ਬਗੈਰਤੀ ਕਰ ਰਹੇ ਸੀ, ਉਹ ਵੀ ਪਹਿਲੇ ਦਿਨ ਕਰ ਰਿਹਾ ਸੀ, ਉਹ ਵੀ ਕਰ ਰਿਹਾ ਸੀ ਜਾਣ ਕੇ। ਇੱਕ ਮੁਲਕ ਆਜ਼ਾਦ ਕਰਾਤਾ ਫੈਸਲ ਭਾਈ ਨੇ, ਤੇ ਉਹਦਾ ਤਰਾਨਾ ਇੰਨਾ ਗੰਦਾ ਬਣਾਇਆ, ਨਾਲ ਲਿਖਿਆ 18+। ਮੈਂ ਗੱਲ ਔਕਾਬ ਦੀ ਕਰ ਰਿਹਾ ਸੀ, ਮੱਛੀ ਫੜ ਕੇ ਚਲੋ ਠੀਕ ਉਹਦੇ ਨਾਲ ਕਰ ਲਓ ਗੱਲ, ਨਹੀਂ ਮੈਂ ਕਰਦਾ ਔਕਾਬ ਦੀ ਗੱਲ। ਮੈਂ ਸਿੰਗਾਪੁਰ ਜਾਣਾ, ਮੈਨੂੰ 3 ਛੁੱਟੀਆਂ ਚਾਹੀਦੀਆਂ, ਮੈਂ ਪੜਦਿਆਂ ਦਾ ਕੰਮ ਆਪਣੇ ਪਿੰਡ ਜਾ ਡਿੰਗੇ ਸਿੰਗਾਪੁਰ। ਚਲੋ ਸਮੇਂ 60 ਤੋਂ ਅੱਗੇ ਨਹੀਂ ਜਾ ਸਕਦੇ ਫੈਸਲ ਭਾਈ ਤੁਸੀਂ। ਕਿਉਂ ਮੇਰੀ ਗੱਡੀ ਖਰਾਬ ਹੋਈ ਹੈ? ਪਰਦਿਆਂ ਦਾ ਕੰਮ ਕਰਦਾ ਤੂੰ? ਹਾਂਜੀ ਉਸਤਾਦ ਜੀ, ਸ਼ੁਰੂ ਕਰਨਾ ਉਸਤਾਦ ਜੀ ਵੱਡੇ ਪਰਦਿਆਂ ਦਾ। ਵੱਡੇ ਪਰਦੇ ਕਿਹੜੇ ਹੁੰਦੇ ਤੇ ਛੋਟੇ ਕਿਹੜੇ ਹੁੰਦੇ? ਇਹ ਛੋਟੇ ਪਰਦੇ ਨੇ, ਮੈਂ ਵੱਡੇ ਪਰਦਿਆਂ ਦਾ। ਵੱਡੇ ਪਰਦੇ ਕਿੱਥੇ ਲੱਗਦੇ? ਵੱਡੇ ਪਰਦੇ ਦਰਵਾਜ਼ਿਆਂ ਤੇ, ਗੇਟਾਂ ਤੇ, ਦਰਵਾਜ਼ੇ। ਇਸ ਤੋਂ ਵੱਡੇ ਕਿਹੜੇ ਪਰਦੇ ਹੁੰਦੇ ਹੋਰ? ਆ 10 ਫੁੱਟ ਪਰਦਾ ਲੱਗਾ। ਤੂੰ ਵੀ ਵੱਡੇ ਹੁੰਦੇ ਜਿਹੜੇ ਸਕਰੀਨਾਂ ਤੇ ਲੱਗਦੇ ਨੇ। ਤੂੰ ਉਹਨਾਂ ਦਾ ਕੰਮ ਸ਼ੁਰੂ ਕਰਨਾ। ਨਹੀਂ ਜਿਹੜੇ ਵੀ ਆ ਜਾਣ। ਤੇ ਸਿੰਗਾਪੁਰ ਕੀ ਕਰਨ ਜਾਣਾ? ਮੀਟਿੰਗ ਉਸਤਾਦ ਜੀ ਬੰਦੇ ਨਾਲ। ਕਿਸ ਚੱਕਰ 'ਚ? ਪਰਦਿਆਂ ਦੇ ਚੱਕਰ 'ਚ। ਤੰਬੂ ਲੈ ਕੇ ਆਣੇ ਉੱਥੋਂ ਸਿੰਗਾਪੁਰ ਚੋਂ, ਹੋਰ ਕੀ ਪਰਦੇ ਉਹਦੇ ਹੀ। ਤੰਬੂ ਮੈਂ ਕੀ ਕਰਨਾ? ਉਹ ਹੀ ਪਰਦੇ ਕਰਨੇ, ਹੋਰ ਕੀ। ਤੰਬੂ ਘਰ ਰੱਖਣੇ ਚਾਹੀਦੇ, ਕੱਲ ਨੂੰ ਤੁਹਾਡੇ ਕੋਲ ਹੋਣਗੇ, ਕੰਮ ਆਣਗੇ। ਹਾਂ ਸਹੀ ਗੱਲ। ਤੰਬੂ ਆਪਣੇ ਹੋਣਗੇ, ਖਰਚਾ ਬਚੂਗਾ। ਮੁਲਕ ਆਜ਼ਾਦ ਕਰਾਇਆ ਇਹਨਾਂ ਨੇ ਇੱਕ, ਉਹ ਵਾਮ ਕਹਿੰਦੇ ਇਹਦੇ ਨਾਲੋਂ ਪਹਿਲੇ ਨਸੀ ਠੀਕ, ਆਜ਼ਾਦ ਹੋ ਕੇ ਬਹੁਤਾ ਨਹੀਂ ਕੈਦ 'ਚ ਆ ਗਏ। ਫਿਰ ਇੱਕ ਮੁਲਕ ਆਜ਼ਾਦ ਕਰਾ ਕੇ ਉੱਥੇ ਵਾਮ ਨੂੰ ਹਰ ਤਰ੍ਹਾਂ ਦੀ ਪਾਬੰਦੀ ਤੇ ਲਾਤਾ। ਉਹ ਜਦੋਂ ਕਿਸੇ ਦੀ ਗੁਲਾਮੀ 'ਚ ਸੀ ਉਦੋਂ ਨਸੇ ਭੱਜੇ ਫਿਰਦੇ ਸੀ। ਇਹਨੇ ਆਜ਼ਾਦ ਕਰਾ ਕੇ ਹਰ ਚੀਜ਼ ਤੇ ਪਾਬੰਦੀ ਲਾਤੀ, ਇੱਧਰ ਨੂੰ ਨਹੀਂ ਜਾਣਾ, ਇੱਧਰ ਨੂੰ ਨਹੀਂ ਜਾਣਾ, ਇੱਧਰ ਨੂੰ ਜਾਣਾ। ਉੱਥੇ ਤੇ ਸ਼ਾਇਰ ਭਾਈ ਗੁਲਾਮੀ ਤੇ ਗਜ਼ਲਾਂ ਲਿਖਣ ਲੱਗ ਪਏ। ਆਹੋ, ਉਹ ਉੱਥੇ ਦੀ ਆਵਾਮ ਇਕੱਠੀ ਹੋ ਕੇ, ਜਿਨ੍ਹਾਂ ਕੋਲ ਪਹਿਲੇ ਗੁਲਾਮ ਸੀ ਨਾ, ਉਹਨਾਂ ਕੋਲ ਜਾ ਕਹਿੰਦੇ ਸਰ ਸਾਨੂੰ ਦੁਬਾਰਾ ਗੁਲਾਮੀ 'ਚ ਲੈ ਲਓ ਆਪਣੇ। ਇਹਦੇ ਮੁਲਕ ਦੀ ਆਵਾਮ ਦੁਆਵਾਂ ਮੰਗਣ ਦੀ, ਅੱਲਾ ਸਾਡੇ ਵਤਨ ਤੇ ਹਮਲਾ ਹੋ ਜਾਏ।
ਇੱਕ ਮੁਲਕ ਆਜ਼ਾਦ ਕਰਾਤਾ ਉਹਨਾਂ ਨੇ ਕਿਹਾ ਹੁਣ ਨੋਟ ਤੇ ਤੁਹਾਡੀ ਤਸਵੀਰ ਲਾਣੀ ਤੇ ਲੰਮੇ ਪੈ ਕੇ ਖਿਚਾਈ ਨੋਟ ਯਾਰ ਨੋਟ ਤੇ ਕਿਹੜਾ ਉਹ ਕਹਿੰਦੇ ਸਰ ਉਹਨਾਂ ਨੇ ਕਿਹਾ ਨੋਟ ਤੇ ਤੁਸੀਂ ਸਰ ਨੋਟ 'ਤੇ ਤਸਵੀਰ ਖਿਚਾਣੀ ਜ਼ਰਾ ਤੇ ਇੰਜ ਕਰ ਰਿਹਾ ਮਾਮਾ ਇਹ ਕਿਹੜੀ ਨੋਟ ਤੇ ਤਸਵੀਰ ਹੁੰਦੀ ਮੁਲਕ ਨੋਟ ਤੇ ਤਸਵੀਰ ਖਿਚਾਣੀ ਤੇ ਝੋਲੀ 'ਚ ਬੱਚਾ ਵੀ ਬਿਠਾਇਆ ਇੱਕ ਮਿੰਟ ਕਹਿੰਦਾ ਮੈਂ ਮੁੰਡਾ ਵੀ ਚੁੱਕ ਲਵਾਂ ਸਾਜੀ ਪਤਾ ਕੀ ਗੱਲ ਅੱਛਾ ਗਰੁੱਪ ਫੋਟੋ ਲਵਾਈ ਨੋਟ ਤੇ ਪੂਰੀ ਫੈਮਿਲੀ ਖਿਲਾਰ ਕੇ ਅੰਮੀ ਅੱਬੂ ਬੱਚੇ ਤੇ ਉਹ ਪੂਰੀ ਗਰੁੱਪ ਫੋਟੋ ਨੋਟ ਤੇ ਲਾਈ ਕਹਿੰਦਾ ਜੀ ਮੈਂ ਇਕੱਲੇ ਨੇ ਨਹੀਂ ਕਿਤੋਂ ਹੁਕੂਮਤ ਆਪਣੀ ਸੀ ਤੇ ਸ਼ੋਖਾ ਆਇਆ ਭਾਈ ਮੈਂ ਕਿਹਾ ਠੀਪੇ ਚੋਰਸ ਕੱਢੋ ਗੋਲ ਸ਼ੋਖਾ ਆਇਆ ਬੌਂਡ ਤੇ ਵੀ ਤਸਵੀਰ ਲਵਾਤੀ ਉਹਨਾਂ ਨੇ ਕਿਹਾ ਨੋਟ ਤੇ ਤਸਵੀਰ ਲਾਉਣੀ ਤੇ ਵਿਆਹ ਲਈ ਲਾਈ ਬੁੱਢੀ ਅੱਜ ਕਰਕੇ ਬੈਠੀ ਇੱਥੇ ਬੁੱਢੀ ਨੇ ਕੋਣੀ ਦਾ ਕੀ ਹੈਗਾ ਨੋਟ ਤੇ ਤਸਵੀਰ ਸਾਜੀ ਲੱਗੀ ਵੇਖ ਬੇਗਮ ਦਾ ਗੱਲ ਕਿਆ ਬੇਗਮ ਦੀ ਗੱਲ ਕਰ ਰਿਹਾ ਅੱਛਾ ਬੁੱਢੀ ਕੋਈ ਵੀ ਹੋ ਸਕਦੀ ਉਹਨੇ ਬੇਗਮ ਨਹੀਂ ਕਿਹਾ ਉਹਨੇ ਕਿਹਾ ਬੁੱਢੀ ਤੇ ਬੁੱਢੀ ਵੀ ਤੂੰ ਤੇ ਹਰ 20 ਦਿਨ ਬਾਅਦ ਨਵੀਂ ਤਸਵੀਰ ਲਿਆ ਕਹਿੰਦਾ ਯਾਰ ਚੇਂਜ ਕਰ ਦਿਓ ਨੋਟ ਤੇ ਲੋਕੀ ਪਾਗਲ ਹੋਏ ਫਿਰਦੇ ਯਾਰ ਕਿਹੜੀ ਤਸਵੀਰ ਵਾਲਾ ਨੋਟ ਅਸਲ ਆ ਨੋਟ ਤੇ ਪਹਿਲੇ ਬੰਦ ਕਰ ਦਿਓ ਕਹਿੰਦਾ ਬਰਬਾਦ ਕਰਦੇ ਲੋਕਾਂ ਦੀਆਂ ਰਕਮਾਂ ਸਾਰੀ ਕਰੰਸੀ ਤਬਾਹ ਤਬਾਹ ਬਰਾਦ ਜਦੋਂ ਦੀ ਤਸਵੀਰ ਨਵੀਂ ਆਉਂਦੀ ਕਹਿੰਦਾ ਪਹਿਲੀ ਕੈਨਸਲ ਕਰ ਦਿਓ ਮੁਤਮੀਨ ਨਹੀਂ ਹੋ ਰਿਹਾ ਉਸਤਾਦ ਜੀ ਨਾ ਕਰਿਆ ਨਹੀਂ ਸਹੀ ਗੱਲ ਆ ਨਾ ਉਸਤਾਦ ਜੀ ਨਾ ਕਰਿਆ ਨਹੀਂ ਉਹਨਾਂ ਨੇ ਕਿਹਾ ਜੀ ਅਗਲੀ ਤਸਵੀਰ ਦਿਓ ਤੇ ਉੱਥੇ ਸਟੂਡੀਓ ਜਾ ਕੇ ਤਸਵੀਰ ਖਿਚਾ ਰਿਹਾ ਨੋਟ ਤੇ ਤਸਵੀਰ ਲਾਉਣੀ ਹੈ ਬਾਡੀ ਮਿਲ ਰਿਹਾ ਦੱਸ ਪੋਜ਼ਿੰਗ ਵਾਲੀ ਤਸਵੀਰ ਤੇਰੇ ਮੈਂ ਕੰਨਾਂ ਤੇ ਮਾਰਨੀ ਆ ਮੈਂ ਕੀ ਕਿਹਾ ਉਧਰ ਜਾ ਕੇ ਬੈਠਿਆ ਕਰੋ ਇੱਥੇ ਕੀ ਮੈਂ ਕਿਹਾ ਨੋਟ ਤੇ ਤਸਵੀਰ ਭਾਈ ਫੁੱਲ ਅੱਛੇ ਵਾਲੇ ਫਿਲਟਰ ਨਾਲ ਲਾਤੀ ਉਹ ਬਾਹਰ ਲੋਕੀ ਇਹਨੂੰ ਸਦਰ ਹੀ ਨਾ ਮੰਨਣ ਉਹ ਕਹਿੰਦਾ ਪਤਾ ਨਹੀਂ ਮੁੰਡੇ ਦੀ ਲਾਤੀ ਅੱਛਾ ਨੋਟ ਤੇ ਤਸਵੀਰ ਲਾਉਣੀ ਸੀ ਸ਼ਾਹਰੁਖ ਖਾਨ ਤਰ੍ਹਾਂ ਇੰਜ ਕੀਤਾ ਤੇ ਬਾਹ ਇਧਰੋਂ ਨੋਟ ਤੋਂ ਇੰਨੀ ਬਾਹਰ ਆਈ ਜਿਹੜੀ ਨੋਟ ਬਣਿਆ ਉਹਦੀ ਸਾਈਡ ਤੇ ਕੱਲੀ ਬਾਹ ਵੀ ਨਿਕਲੀ ਬਾਹਰ ਲੈਦਾ ਕਾਗਜ਼ ਲੱਗਾ ਹੈ ਆਹ ਸਾਜੀ ਪਤਾ ਗੱਲ ਕੀ ਯਾਰ ਤੁਸੀਂ ਨਾ ਮਜ਼ਾਕ ਚ ਫਰੀਦ ਨਾ ਕਰਿਆ ਕਰ ਯਾਰ ਤੇਰੀ ਮੇਰੇ ਅੱਛਾ ਯਾਰ ਮੈਂ ਬੇਗਮ ਦਾ ਯਾਰ ਨਾ ਕਰਿਆ ਕਰ ਤੇਰੀ ਮੇਰੇ ਉਸਤਾਦ ਜੀ ਪਤਾ ਕੀ ਗੱਲ ਮੈਨੂੰ ਮੈਂ ਐਕਟਰ ਨਾ ਹੁੰਦਾ ਤੇ ਮੈਨੂੰ ਜਨੂਨ ਆ ਮੈਨੂੰ ਜਨੂਨ ਦੀ ਹੱਦ ਤੱਕ ਫਨਕਾਰ ਬਣਨ ਦਾ ਸ਼ੌਕ ਆ ਮੈਂ ਕਹਿੰਦਾ ਮੈਂ ਇੱਕ ਫਨਕਾਰ ਬਣਾ ਤੇ ਅੱਛਾ ਇਨਸਾਨ ਤੇ ਫਨਕਾਰ ਯਾਰ ਫਨਕਾਰ ਤੁਸੀਂ ਅਗਰ ਬਹੁਤ ਵੱਡੇ ਮੈਂ ਨਾ ਹੁੰਦਾ ਹਾਂ ਤੇ ਕਸਮ ਵਾਲੀ ਗੱਲ ਆ ਲੋਡਰ ਹੋਣਾ ਸੀ ਲੋਡਰ ਮਤਲਬ ਉਹ ਜਿਹੜੇ ਲੋਡਿੰਗ ਨਹੀਂ ਕਰਦੇ ਬੋਰੀਆਂ ਸੀਮੈਂਟ ਦੀਆਂ ਪੱਲੇਦਾਰ ਨਹੀਂ ਮੈਂ ਜੈਨੂਨ ਕਹਿਣਾ ਮੇਰੇ ਵਾਲਦ ਸਾਹਿਬ ਅੱਲਾ ਜਨਤਾ ਹੀ ਕਰਦੇ ਮੇਰਾ ਖਾਨਦਾਨ ਮੇਰੀ ਤਾਰੀਫ ਕਰਦਾ ਅੱਛਾ ਮੈਂ ਅਗਰ ਫਨਕਾਰ ਨਾ ਹੁੰਦਾ ਜਾਂ ਮੈਂ ਐਸਐਚਓ ਹੋਣਾ ਸੀਗਾ ਜਾਂ ਨਲਕਿਆਂ ਦਾ ਕੰਮ ਕਰਦੇ ਹੋ ਬੋਕੀਆਂ ਨਹੀਂ ਪਾਉਂਦੇ ਨਵੀਆਂ ਯਾਰ ਮੈਂ ਜੈਨੂਨ ਕਹਿਣਾ ਮੈਂ ਅੱਛੀ ਪੋਸਟ ਦੀ ਜਾਂ ਮੈਂ ਐਸਐਚਓ ਹੋਣਾ ਸੀਗਾ ਤੇ ਜਾਂ ਗੁਜ਼ਰਾ ਹੋਣਾ ਸੀ ਤੁਸੀਂ ਰਹਿ ਸਹੀ ਵੇਖ ਲਓ ਠੀਕ ਹੈ ਨਾ ਅੱਛਾ ਵਜ਼ੀਰ ਦੇਖ ਲਿਆ ਨਾ ਤੁਸੀਂ ਵੇਖਿਆ ਇਨਸਾਫ ਨਹੀਂ ਕੀ ਕਰਾਂ ਹੁਣ ਮੈਂ ਕੀ ਕਰਨ ਦੇ ਚਵਣਾ ਮਾਰਨ ਦੇ ਉਸਤਾਦ ਜੀ ਫਿਰ ਯਾਰ ਸ਼ੋਅ ਨਹੀਂ ਕਰਨਾ ਸੀ ਗੱਲਾਂ ਨਹੀਂ ਕਰਨੀਆਂ ਸਾਰੀਆਂ ਕਿਹੜੀ ਗੱਲ ਤੂੰ ਕੀ ਚਾਹੁੰਦਾ ਵੀ ਸੀਰੀਅਸ ਸ਼ੋ ਜੇ ਇੰਜ ਕਰਕੇ ਬਹਿ ਉਸਤਾਦ ਜੀ ਸੀਰੀਅਸ ਮੈਂ ਕਦੋਂ ਕਹਿਣ ਡਿਆ ਵਾ ਉਹ ਕੀ ਉਹਨੇ ਕੀ ਕਿਹਾ ਭਲਾ ਫੈਸਲ ਭਾਈ ਤੁਸੀਂ ਵੱਡੇ ਹੋ ਸੀਨੀਅਰ ਆਰਟਿਸਟ ਹੋ ਲੈਜੈਂਡ ਹੋ ਤੁਹਾਡੇ ਨਾਲ ਦਾ ਕੋਈ ਨਹੀਂ ਨਾ ਐਕਟ ਰਿਐਕਟ ਦੇ ਬਾਦਸ਼ਾਹ ਨੇ ਗੱਲ ਦੇ ਬਾਦਸ਼ਾਹ ਨੇ ਸਟੋਰੀ ਟੈਲਿੰਗ ਦੇ ਬਾਦਸ਼ਾਹ ਨੇ ਕੋਈ ਨਹੀਂ ਤੁਸੀਂ ਸਾਡੇ ਲਈ ਇੱਜ਼ਤ ਦੀ ਜਗ੍ਹਾ ਹੋ ਬਸ ਅੱਗੋਂ ਇਹਨੇ ਕੁਝ ਕਰਨਾ ਤੇ ਪੇਸ਼ ਮੇਰੇ ਨਹੀਂ ਕੁਝ ਕਰਦਾ ਮੇਰੀ ਨਾ ਦੇਖਣਾ ਤੁਹਾਡੀ ਮਿਹਰਬਾਨੀ ਬਸ ਗੱਲ ਇਹਨੇ ਕੋ ਕਰਨਾ ਤੇ ਪੇਸ਼ ਹੀ ਹੈ ਅੱਛਾ ਜੀ ਲਓ ਜੀ ਗੱਲ ਇਹ ਉਸਤਾਦ ਜੀ ਮੈਂ ਸੱਚੀ ਮੁੱਚੀ ਜੇ ਮੈਂ ਐਕਟਰ ਨਾ ਹੁੰਦਾ ਜਾਂ ਮੈਂ ਪੁਲਿਸ ਚ ਹੋਣਾ ਸੀ ਜਾਂ ਮੈਂ ਵਜ਼ੀਰ ਆਜ਼ਮ ਹੋਣਾ ਸੀਗਾ ਮੇਰੇ ਚ ਇੰਨੀ ਕੁਆਲਿਟੀ ਆ ਬਿਲਟੀ ਆ ਜਾਂ ਬਿਜ਼ਨਸਮੈਨ ਹੋਣਾ ਸੀ ਤੈਨੂੰ ਫਨਕਾਰ ਆ ਮੈਂ ਕਿਹਾ ਮੈਂ ਖਿਦਮਤ ਕਰਨੀ ਆਵਾਮ ਨੂੰ ਸਹਾਣਾ ਵਾ ਹਾਸੇ ਵੰਡਣੇ ਨੇ ਉਹਨਾਂ ਦੇ ਦੁੱਖ ਦਰਦ ਵੰਡਣੇ ਨੇ ਓਏ ਕੀ ਲਵੇਟ ਲਿਆ ਤੁਹਾਨੂੰ ਲਵੇਟ ਰਿਹਾ ਕੈਸਾ ਉਹ ਜੇ ਕਮੇਟੀ ਦਾ ਇਹ ਬਣਿਆ ਨਾ ਜੇ ਨਾ ਬਣਦਾ ਤੇ ਯਾਮਾ ਬਣਨਾ ਸੀ ਨਹੀਂ ਇਹਦਾ ਹਾਥੀ ਦਾ ਬੱਚਾ ਬਣਨਾ ਛੋਟਾ ਜਿਹਾ ਵਜ਼ੀਰ ਆਜ਼ਮ ਤੂੰ ਸਿੰਗਰ ਬਣ ਜਾ ਸਾਰੇ ਕੰਮ ਪਾ ਚ ਜਾ ਉਸਤਾਦ ਜੀ ਤੁਹਾਡੀ ਬੜੀ ਮਿਹਰਬਾਨੀ ਕਿਹੜੇ ਨਹੀਂ ਗਿਆ ਗਿਆ ਸੀ ਹਾਂ ਲੋ ਫਿਰ ਉਹਨਾਂ ਨੇ ਰਿਜੈਕਟ ਕਰਕੇ ਕੱਢਤਾ ਤੇ ਬਾਹਰ ਨਿਕਲ ਕੇ ਸਾੜ ਪੱਕਣ ਦਿਆ ਕਹਿੰਦੇ ਇਹਨਾਂ ਨੂੰ 1000 ਰੁਪਇਆ ਦਿੱਤਾ ਹੁੰਦਾ ਨਾ ਓਕੇ ਹੋ ਜਾਣਾ अच्छा उत्ते क्या ऑडिशन ਲਈ ਉਹਨਾਂ ਨੇ ਕਿਹਾ ਕੁਝ ਸੁਣਾਓ ਤੇ ਉੱਤੇ ਪਹਿਲਾਂ ਸੁਣਾ ਰਿਹਾ अम्मी को हज कराना भाई को पढ़ाना ਸਾਰੇ ਕੰਮ ਬਾਜ ਕੇ ਸਾਰੇ ਜੱਜ ਬਿਠੇ ਸੋਨੂ ਨਿਗਮ ਸਾਰੇ ਤੇ ਉਹਨਾਂ ਨੇ ਕਿਹਾ ਸਾਹਮਣੇ ਜਾ ਖਲੋ ਗਿਆ ਕਰਕੇ ਉਹਨਾਂ ਨੇ ਕਿਹਾ ਜੀ ਕਹਿੰਦਾ ਜੀ ਉਹ ਕਹਿੰਦੇ ਚਲੋ ਕਹਿੰਦਾ ਕੀ ਕਹਿੰਦੇ ਸੁਣਾ ਗਾਣਾ ਹੈਨਾ ਤੇ ਉਹਨਾਂ ਨੂੰ ਕਹਿੰਦੇ ਜ਼ਬਾਨ ਦਾ ਮਤਲਬ ਗੂੰਗਾ ਮੈਂ ਉਹ ਜਿਹੜੀ ਉਹ ਵਰਦੀ ਯਕੀਨ ਕਰੋ ਮਲਕ ਨੂੰ ਨਹੀਂ ਉਹ ਬਹੁਤ ਮਲਕ ਉਹ ਜਿਹੜਾ ਜੱਜ ਵਾ ਓਏ ਮੂੰਹ ਮਲਕ ਸਾਹਿਬ ਲੈ ਮਲਕ ਨੂੰ ਉਹ ਯਾਰ ਉਹ ਜਿਹੜਾ ਉਹ ਕਹਿੰਦਾ ਯਾਰ ਮਲਕ ਨੂੰ ਨਹੀਂ
ਰਾਣਾ ਵਿਸ਼ਾਲ ਜੇਕਰ ਵੀ ਹੈ ਨਹੀਂ ਉਹ ਪ੍ਰੋਗਰਾਮ ਦੇ ਉਸਤਾਦ ਜੀ ਤੋਂ ਬਹੁਤ ਫੈਨ ਆ ਲਓ ਦੱਸੋ ਮੈਂ ਇਹਨਾਂ ਨੂੰ ਕਹਿਣ ਡਿਆ ਯਾਰ ਅੱਛਾ ਪਤਾ ਕੀ ਉਸਤਾਦ ਜੀ ਕਿਸੇ ਕਿਸੇ ਟਾਈਮ ਮੈਨੂੰ ਹਨਾ ਪਤਾ ਨਹੀਂ ਕੀ ਹੋ ਜਾਂਦਾ ਫਰੀਦ ਅੰਦਰੋਂ ਅੰਦਰ ਨਾ ਮੇਰੇ ਲੋਂਗੜੇ ਖੜੇ ਹੋ ਜਾਂਦੇ ਆ ਤੇ ਮੇਰਾ ਦਿਲ ਕਰਦਾ ਅੱਛਾ ਸਾਰੇ ਕੰਮ ਮੈਂ ਪਹੁੰਚ ਗਿਆ ਸਾਹਮਣੇ ਖਲੋਤਾ ਉਹਨਾਂ ਨੇ ਕਿਹਾ ਜੀ ਸੁਣਾਏ ਕਹਿੰਦਾ ਜੀ ਅੱਲਾ ਦਾ ਸ਼ੁਕਰ ਹੈ नहीं यार मैं नहीं गल करी ये तो बहुत हो गई गल उन्होंने कहा जी शुरू करें कहना जी शुरू तो कर लेता हूँ तो ये बिल जो आया हुआ है इतना ये असल में प्रॉब्लम थी 6,230 रुपये बिल है इस वजह से ना मेरे से गाया नहीं जा रहा अगर आप ये पहले दे दें तो फिर मैं आपको अच्छी तरह सुना सकूँगा उन्होंने कहा पाओ यार 1500 साल तरह का वक्त ना ले भाई चला गया सारे गामा पा चल गया उन्होंने क्या सुनाओ तो कहता एक गजल पेश करांगा ਉਹ ਜ਼ਰਾ ਸੀਰੀਅਸ ਹੋ ਕੇ ਮੈਂ ਕਿਤੇ ਉੱਥੇ ਗਾਣਾ ਗੱਡੇ ਤੇ ਮੈਂ ਚੜਦੀ ਗੱਡੀ ਰੇ ਤੇ ले गजल ਓਏ ਇਸ ਗਾਣੇ ਦਾ ਮਜ਼ਾਕ ਨਾ अच्छा सारे काम पाँच आया तो उन्हें देखा कि साइड वाली जेब च ना कोई चीज लमक रही है वाह वाह इंज करके चुकी है उन्होंने देखा तो मलोक भरे विच पूरी जेब च ਅੱਛਾ ਸਾਰੇ ਕੰਮ ਪਾਜ ਗਾਣ ਗਿਆ ਤੇ ਏਡਾ ਬੁਰਾ ਗਾਇਆ ਉਹਨਾਂ ਖੜਦਾ ਬਾਹਰ ਆ ਕੇ ਕਹਿੰਦੇ ਮਸੀਕੀ ਹੈ ਹੀ ਹਰਾਮ ਇਹਨਾਂ ਨੂੰ ਸਹੀ ਪਤਾ ਕਿ ਉਹ ਸਾਰੇ ਕੰਮ ਪਾਚ ਗਿਆ ਉਹਨਾਂ ਨੇ ਕਿਹਾ ਜੀ ਸੁਣਾਓ ਤੇ ਮੋਬਾਈਲ ਤੇ ਕਿਤੇ ਆਪਣਾ YouTube ਤੇ 6 ਸਾਲ ਪਹਿਲੇ ਅਪਲੋਡ ਕੀਤਾ ਉਹ ਜਾ ਕੇ ਉਹਨਾਂ ਕਹਿ ਰਿਹਾ ਸਰ ਇਹ ਸੁਣ ਲਓ ਮੈਂ ਗਾਇਆ ਮੈਂ ਹੀ ਗਾਇਆ ਉਹ ਕਹਿੰਦੇ ਸਾਲਿਆ ਤੇ ਖਲੋ ਕੇ ਸੁਣਾ ਸਾਹਮਣੇ ਸਾਨੂੰ ਪਰਫਾਰਮ ਤੋਂ ਪਹਿਲੇ ਐਵੇਂ ਜੱਜਾਂ ਨੂੰ ਕਹੀ ਜਾਵੇ ਆ ਕੱਟਿਆ ਦਵਾਣਾ ਖਾ ਲਓ ਕਿਤੇ ਪਾਸ ਹੀ ਭੈੜਾ ਗਾਇਆ ਉਹਨਾਂ ਨੇ ਬਾਹਰ ਕੱਢਤਾ ਤੇ ਬਾਹਰ ਨਿਕਲ ਕੇ ਐਵੇਂ ਕਹਿਣ ਪਾਕਿਸਤਾਨੀ ਹੋਣ ਦੀ ਵਜ੍ਹਾ ਤੋਂ ਫਿਰ ਮੈਨੂੰ ਫਖਰ ਆ ਪਾਕਿਸਤਾਨੀ ਹੋਣ ਦਾ ਫਰੀਦ ਯਾਰ ਸਹੀ ਤੇ ਗਾ ਉੱਥੇ ਮੈਂ ਜੀਣਾ ਮਰਨਾ ਆਪਣੀ ਕੌਮ ਲਈ ਹੈ ਆਪਣੇ ਅੱਛਾ ਸਾਰੇ ਕੰਮ ਪਾਚ ਆਇਆ ਉਹਨਾਂ ਨੇ ਕਿਹਾ ਅਗਲਾ ਆਏ ਜੀ ਬੰਦਾ ਇਹ ਆਇਆ ਐਡਾ ਬੁਰਾ ਗਾਇਆ ਉਹਨਾਂ ਨੇ ਇਹ ਨਹੀਂ ਕਿਹਾ ਬਾਹਰ ਕੱਢ ਦਿਓ ਉਹਨਾਂ ਨੇ ਕਿਹਾ ਇਹਨੂੰ ਅੰਦਰ ਕਰਾ ਇਹ ਇੱਥੇ ਕਿੱਦਾਂ ਆ ਗਏ ਅੱਛਾ ਉਹਨਾਂ ਨੇ ਆਵਾਜ਼ ਦਿੱਤੀ ਨੈਕਸਟ ਤੇ ਅੱਗੋਂ ਬਾਂਸ ਨਿਕਲਣ ਦੇ ਮੋਢੇ ਤੇ ਲੱਕੜ ਵਾਲੀ ਪੌੜੀ ਨਾਲ ਇੱਥੇ ਚੁੱਕੀ ਲੈ ਕੇ ਆ ਗਿਆ ਕਹਿੰਦਾ ਮੇਰੀ ਪਹਿਲੇ ਪੌੜੀ ਰੱਖੀ ਫਿਰ ਬਾਂਸ ਰੱਖਿਆ ਫਿਰ ਜੇਬ ਚੋਂ ਚੀਜ਼ਾਂ ਕੱਢ ਕੇ ਰੱਖੀਆਂ ਜੱਜਾਂ ਨੂੰ ਜਾ ਕੇ ਆਪਣੀ ਜੇਬ ਚੋਂ ਨਾ ਬਟੂਏ ਫੜਾ ਰਿਹਾ ਕਹਿੰਦਾ ਸਾਰਾ ਜਰਾ ਪੜ ਕੇ ਰੱਖਣਾ ਉਹਨਾਂ ਨੇ ਕਹਿੰਦਾ ਕੈਸੇ ਗਾਣਾ ਸੁਣਾਉਣ ਆਇਆ ਕਿ ਓਵਰ ਕਰਾਉਣ ਚੱਲਾ ਸਹੀ ਪਤਾ ਕਿ ਟੈਲੈਂਟ ਦੀ ਕਦਰ ਹੋਣੀ ਚਾਹੀਦੀ ਹੈ ਮੈਂ ਗੱਲ ਕਰਦਾ ਉਸਤਾਦ ਜੀ ਮੈਨੂੰ ਕਿਸੇ ਟਾਈਮ ਪਤਾ ਨਹੀਂ ਕੀ ਹੋ ਜਾਂਦਾ ਫਰੀਦ ਯਾਰ ਸਾਰੇ ਕੰਮ ਪਾਜ ਗਏ ਇਹਨੇ ਹਲੇ ਇਦਾਂ ਹੀ ਗਿਆ ਆ ਅੱਗੋਂ ਵਿਸ਼ਾਲ ਕਹਿੰਦਾ ਵਿਸ਼ਾਲ ਸਾਹਿਬ ਭਾਈ ਵਿਸ਼ਾਲ ਸਾਹਿਬ ਬਹੁਤ ਅੱਛਾ ਕਸਮੇ ਨੇ ਐਡਾ ਬੁਰਾ ਸੁਰ ਲਾਇਆ ਵਿਸ਼ਾਲ ਸ਼ੇਖਰ ਸਾਹਿਬ ਮੈਨੂੰ ਕਦੇ ਨਹੀਂ ਇੰਜ ਕਹਿ ਸਕਦੇ ਸਹੀ ਗੱਲ ਅਬਾਸ ਵੀ ਚਲ ਗਿਆ ਸਾਰੇ ਗਾਮਾ ਪਾਜ ਤੇ ਉੱਥੇ ਕਹਿੰਦੇ ਆ ਨੀਹਾ ਕੱਕੜ ਨੂੰ ਕਹਿੰਦਾ ਮੇਰੀ ਤੁਸੀਂ ਖਿਦਮਤ ਕਰਨੀ ਹੈ ਤੁਹਾਡਾ ਮੇਰਾ ਨਾਮ ਬੜਾ ਮਿਲਦਾ ਵਾ ਤੁਹਾਡਾ ਨਾਮ ਨੀਹਾ ਕੱਕੜ ਮੇਰਾ ਨਾਮ ਅਬਾਸ ਧਮੱਕੜ ਮੇਰਾ ਨਾਮ ਬਾਸ ਕੇਕੜਾ ਵਾ ਇਹ ਵੀ ਭਾਈ ਸਾਰੇ ਗਾਮਾਂ ਬਾਅਦ ਚ ਚਲਾ ਗਿਆ ਅੱਛਾ ਤੇ 4 ਰਕਸ਼ੇ ਭਰ ਕੇ 40 ਕ ਬੰਦੇ ਲੈ ਗਿਆ ਉਹ ਕਹਿੰਦੇ ਇਹ ਕੀ ਕਹਿੰਦਾ ਸਾਰੇ ਗਾਮਾਂ ਕਹਿੰਦਾ ਮੈਂ ਕਿਹਾ ਸਾਰੇ ਹੀ ਕੰਮ ਆ ਜਾਓ ਕੰਮ ਫੈਮਿਲੀ ਪੂਰੀ ਬੱਚੇ ਵੀ ਪਾਏ ਵਿੱਚ ਸਾਰੇ ਹੀ ਕੰਮ ਦੁੱਧ ਪੀਣ ਵਾਲੇ ਬੱਚੇ ਫੀਡਰ ਚੁੱਕੇ ਨਾਲ 5 ਰਕਸ਼ੇ ਭਰ ਕੇ ਸਾਰੇ ਕੰਮ ਪਾਜ ਲੈ ਗਏ ਤੇ ਉਹਨਾਂ ਨੇ ਜਾ ਕੇ ਤੁਸੀਂ ਬੈਠੋ ਇੱਥੇ ਮੈਂ ਆਇਆ ਹੁਣ ਉਹ ਸਾਰੇ ਗਾਮਾਂ ਪਾ ਇਦਾਂ ਲੱਗੇ ਜਿੱਦਾਂ ਹਸਪੀਟਲ ਆ फैसल भी क्या थे इस्माइल दरबार ने कहा कि यार आपके थोड़े से कमजोर सुर लगे तो गल पै गया तेनू की होंदा कहंदा नहीं यार फैसल गया सारा गाना गा के ना कन्फ्यूज जिहा ते कहंदा ए जेड़ा मेरे को ठीक नहीं ना गाया गया असल च ना मैं वायर ला के नहीं लाया मोटरसाइकिल बाद मेरा ध्यान उधर सा अच्छा तो प्रॉब्लम ये है मैनू ठीक है नेहा को चपेड़ा कई खा लिया ने ਉਹਨੂੰ ਕਹੀ ਜਾਂਦੇ ਨੇਹਾ ਖੋਖਰ ਸਹੀ ਮੈਂ ਬਹੁਤ ਵੱਡਾ ਫੈਨ ਆ ਨੇਹਾ ਕੱਕੜ ਦਾ यारो क्या बात है क्या बात है ਬਹੁਤ ਅੱਛੇ ਯਾਰ ਪਾਕਿਸਤਾਨ 'ਚ ਮੈਂ ਦਰਦੇ ਦਿਲ ਤੇ ਇੰਡੀਆ 'ਚ ਨੇਹਾ ਕੱਕੜ ਯਾਰ ਅਸੀਂ ਕਿਸੇ ਦਾ ਦੁੱਖ ਨਹੀਂ ਵੇਖ ਸਕਦੇ ਭੈਣ ਭਰਾ ਆਪਣੇ ਅਪਲੋਡ ਹੀ ਨਿਕਲ ਗਿਆ ਉਹ ਮੇਰੇ ਮੂੰਹ 'ਚ निकल जाते ਹੁਣ ਮਜ਼ਾ ਆਉਣਾ निकल जाते ਯਾਰ ਤੇਰੀ ਭੈਣ ਦਾ ਕਨਸਰਟ ਵੇਖਿਆ ਆ ਦੇਖਿਆ ਸਾਜੀ ਸਾਜੀ ਲੰਡਨ ਦੇਖਿਆ? ਚ ਮੈਂ ਕਹਿੰਦਾ ਵਾ ਕੋਈ 1.5 ਲੱਖ ਬੰਦਾ ਬੈਠਾ ਵਾ ਉਹ ਨੱਚੀ नहीं नाचते नहीं ਸਾਜੀ ਉਹ ਨੱਚ ਨੱਚ वाकई वो दिल दी बहुत अच्छी है और ਸਾਜੀ लड़की है ਸੱਚੀ ਮੁੱਚੀ ਭੈਣਾਂ ਦਾ ਹੀ ਸਮਝਦਾ ਤੇ ਉਹ ਬਹੁਤ ਅੱਛੀ ਵਾਕਈ ਸੌਫਟ ਯਾਰ ਆਰਟਿਸਟ ਹੁੰਦਾ ਹੀ ਸੌਫਟ ਦਿਲ ਦਾ ਮਾਲਕ ਆ ਸਖਤ ਦਿਲ ਵਾਲਾ ਕਿਹੜਾ ਆਰਟਿਸਟ ਹੁੰਦਾ ਦੱਸ ਮੇਰਾ ਆਪਣਾ ਦਿਲ ਬਹੁਤ ਨਰਮ ਤਾਂ ਨਹੀਂ ਹਾਂ ਦਿਲ ਦੇ ਡਾਕਟਰ ਨੇ ਕਿਹਾ ਤੇਰੇ ਵਾਈਟ ਸੈੱਲ ਨਹੀਂ ਆਏ ਤੇ ਉੱਥੋਂ ਘੜੀ ਵਾਲੇ ਸੈੱਲ ਲੈ ਕੇ
ਘੜੀ ਵਾਲੇ ਸੈੱਲ 3 ਸੈੱਲ ਸਵੇਰ ਸ਼ਾਮ ਪੱਕਾ ਮਾਰ ਕੇ ਖਾ ਰਹੇ। ਆਬਾਸ ਨੇ ਲੈਬਾਰਟਰੀ 'ਚੋਂ ਆਪਣਾ ਖੂਨ ਟੈਸਟ ਕਰਾਇਆ, ਉਹਨਾਂ ਨੇ ਰਿਪੋਰਟ 'ਚ ਗੈਰਤ ਦੀ ਕਮੀ ਲਿਖਤੀ। ਇਹਨੇ ਵੀ ਆਪਣਾ ਟੈਸਟ ਕਰਵਾਇਆ, ਉਹਨਾਂ ਨੇ ਇੰਨਾ ਕੁ ਕੱਢ ਕੇ ਕਹਿੰਦੇ ਆ ਕਿਸੇ ਵਰਕਸ਼ਾਪ ਤੋਂ ਚੈੱਕ ਕਰਵਾਇਆ। ਭਾਈ ਇਹ ਹਸਪਤਾਲ 'ਚ ਚਲੇ ਗਿਆ, ਇਹਨੂੰ ਇਹਦਾ ਟੈਸਟ ਕਰਾਉਣ ਗਿਆ ਤੇ ਉਹਨਾਂ ਨੇ ਇੰਨਾ ਖੂਨ ਕੱਢ ਲਿਆ ਕਿ ਕਤਰਾ ਵੀ ਨਹੀਂ ਛੱਡਿਆ ਪਿੱਛੇ, ਉੱਥੇ ਮਰ ਗਿਆ, ਆਕੜਿਆ ਪਿਆ। ਅੱਛਾ, ਇਹਨੂੰ ਉਹਨਾਂ ਨੇ ਕਿਹਾ ਤੇਰੇ ਨਾ ਖੁਰਾਕ ਵਾਲੀ ਨਾਲੀ ਲੱਗਣੀ ਤੇ ਸੈਂਟਰੀ ਵਾਲੇ ਨੂੰ ਫੋਨ ਕਰਨ ਡਿਆ ਵੀ ਨਾਲੀ ਲਾਈ ਆ ਕੇ। ਦਿਲ ਵਾਲੇ ਡਾਕਟਰ ਨੂੰ ਜਾ ਕੇ ਕਹਿੰਦਾ ਫੀਸ ਛੱਡ ਦੇ, ਮੈਂ ਦੇਖ ਲੈਣਾ ਤੂੰ ਕਿੰਨਾ ਕੁ ਦਿਲ ਵਾਲਾ। ਅੱਛਾ, ਮੈਂ ਇੱਕ ਤਸਵੀਰ ਦੇਖੀ ਸੀ, ਮੈਨੂੰ ਇੱਕ ਬੰਦੇ ਨੇ ਤਸਵੀਰ ਭੇਜੀ, ਸਾਇਲੈਂਟ ਕੱਲੀ ਤਸਵੀਰ। ਇੱਕ ਬੰਦੇ ਨੇ ਇੰਜ ਕਰਕੇ ਦਾੜ ਫੜੀ ਤੇ ਨਾ ਉੱਤੇ ਇੰਜ ਕਰਕੇ ਪੱਟੀ ਵੀ ਕੀਤੀ ਮਰੀਜ਼ ਨੇ, ਤੇ ਇੱਕ ਡਾਕਟਰ ਦੀ ਦੁਕਾਨ ਆ ਤੇ ਉਹਦੇ ਤੇ ਲਿਖਿਆ यहाँ पे बगैर पेन के दाढ़े निकाली जाती है। ਤੇ ਨਾ ਉਹ ਇੰਜ ਕਰਕੇ ਨਾ ਕੱਲੀ ਤਸਵੀਰ ਆ, ਕੰਨ ਦੇ ਨਾਲ ਨਾ ਡਾਕਟਰ ਦੇ ਬਾਹਰ ਚਾਕ ਇੰਜ ਲਿਖ ਰਿਹਾ ਝੂਠਾ। ਹਾਂਜੀ ਹਾਂਜੀ, ਸ਼ੇਅਰ ਵੀ ਕੀਤੀ ਸੀ, ਉਹ ਬਹੁਤ ਮਜ਼ੇਦਾਰ ਤਸਵੀਰ ਯਾਰ, ਕਸਮੇ ਵੀ। ਆ ਜਿਹੜਾ ਤੂੰ ਤਸਵੀਰ ਦਿਖਾਈ ਸੀ ਉਹਨੇ, ਆ ਤਸਵੀਰ ਆ ਲਾ ਆ ਤਸਵੀਰ ਸ਼ਰਾਬ ਨੂੰ ਸੈੱਟ ਕਰੀ, ਆ ਜਰਾ ਤਸਵੀਰ ਵੇਖਣਾ, ਇੱਕ ਬੋਰਡ ਲੱਗਾ ਇੱਥੇ ਫੈਸਲਾਬਾਦ, ਉੱਪਰਲੀਆਂ ਦੋਵੇਂ ਲੈਣਾ ਪੜਨੀਆਂ ਤੁਸੀਂ ਬਸ। ਆ ਦੇਖੋ ਦਾ ਤਾਂ ਜੀ ਇੱਕ ਤਸਵੀਰ ਅਸੀਂ ਮੁਦੱਸਰ ਦੀ ਗਲੀ 'ਚ ਵੇਖੀ, ਉੱਤੇ ਲਿਖਿਆ ਸਪੈਸ਼ਲ ਆਫਰ ਖੁਸ਼ਖਬਰੀ। ਖੁਸ਼ਖਬਰੀ ਫਲੈਕਸ ਉਸਤਾਦ ਜੀ ਵੱਡਾ ਪਰਦੇ ਜਿੱਡਾ ਬਣਾਇਆ ਹੋਇਆ, ਖੁਸ਼ਖਬਰੀ 5 रुपए के 3 टोकन 10 रुपए के 6। ਕਿਹੜੇ ਠੋਕਰ? ਗੇਮਾਂ ਵਾਲੇ ਨਹੀਂ ਟੋਕਨ ਸਿੱਕੇ, 5 ਦੇ 3 ਤੇ 10 ਦੇ 6। ਇਹ ਤੇ ਬੰਪਰ ਓਵਰ ਹੋ ਗਈ ਨਾ। ਤੋਬਾ ਤੋਬਾ। ਵੱਡੀ ਮੈਂ ਕਿਹਾ ਯਾਰ ਪ੍ਰੀਤ ਆ ਕੀ ਯਾਰ, ਸਾਰੇ ਕੰਮ 5000 ਭੇਜੀਏ ਇਹਨੇ ਚੁੱਪ ਨਹੀਂ ਕਰਨਾ। ਵੇਖ ਲਓ ਫਿਰ ਉਧਰ ਆ ਗਏ ਭੇਜ ਸਾਰੇ ਕੰਮ 5 ਗਿਆ ਤੇ ਉਹਨਾਂ ਨੇ ਕਿਹਾ ਵੀ ਉਹ ਤੇਰੇ ਉਹ ਲਾਉਣਾ ਵਾ, ਉਹ ਜਿਹੜਾ ਅੱਗੇ ਨਹੀਂ ਲਾਉਂਦੇ ਪੈਰ, ਉਹਨੂੰ ਕਹਿੰਦਾ ਇਹ ਪੈਂਟ ਵਾਲੀ ਜਗ੍ਹਾ ਤੇ ਲਾ ਦੇ। ਉਹਨਾਂ ਨੇ ਕਿਹਾ ਤੇਰੇ ਉਹ ਆਈਡੀ ਲਾਣੀ ਆ ਸਾਰੇ ਕੰਮ ਪਾ ਦੀ, ਕਹਿੰਦਾ ਵੇਖ ਲਓ ਜਿਹੜਾ ਘਰ ਵਾਲਿਆਂ ਨੇ ਡਰੈਸ ਲਾਇਆ ਨਾ ਉੱਤੋਂ ਸਾਈਡ ਤੇ ਕਰਕੇ ਗਵਾਚ ਵੀ ਜਾਂਦਾ ਸੀ। ਉੱਥੋਂ ਭਾਈ ਹਾਰ ਕੇ ਆ ਗਿਆ ਤੇ ਐਵੇਂ ਆਣ ਕੇ ਕਹੀ ਜਾਵੇ ਓਏ ਉਹਨਾਂ ਨੇ ਢੋਲਕ ਵਾਲੇ ਨੇ ਅਸੀਂ ਸਹੀ ਰੱਖੇ, ਉਹਨਾਂ ਦੀ ਹੋਇਆ ਉਹਨਾਂ ਨੂੰ ਪਛਾਣ ਨਹੀਂ ਆਈ ਢੋਲਕ। ਉੱਥੇ ਗਿਆ ਵਾ ਤੇ ਨਾਲ ਇਹਨੇ ਥੁੱਕਦਾਨ ਫੜਿਆ, ਇੰਨੀ ਬਲਗਮ ਹੋਣ। ਨੇਹਾ ਬਾਜੀ ਨੇ ਕਿਹਾ ਕਹਿੰਦਾ ਮੈਂ ਬਾਤ ਗਿਆ ਤੇ ਉਹਨਾਂ ਨੇ ਕਿਹਾ ਸੁਣਾਓ, ਤੇ ਸੋਨੂ ਨਿਗਮ ਨੂੰ ਕਹਿੰਦਾ ਤੁਸੀਂ ਵੀ ਆਓ ਨਾ, ਕਹਿੰਦਾ ਮੈਂ ਕੱਲਾ ਕਿਦਾਂ, ਕਹਿੰਦਾ ਅੱਛਾ ਨਹੀਂ ਲੱਗਦਾ ਬੰਦਾ। ਐਵੇਂ ਉਹਨਾਂ ਨੂੰ ਪਹਿਲਾਂ ਹੀ ਛੱਡੀ ਜਾ ਰਿਹਾ, ਕਹਿੰਦਾ ਅੱਜ ਵੇਖਿਓ ਤੁਸੀਂ ਖਲੋ ਖਲੋ ਕੇ ਤਾੜੀਆਂ ਮਾਰ ਮਾਰ ਕੇ ਥੱਕ ਜਾਣਾ। ਉਹ ਕਹਿੰਦੇ ਕੁਝ ਸੁਣਾ, ਕਹਿੰਦਾ ਉਹ ਬਾਹਰ ਰੱਖੇ ਵਾਲੇ ਨੂੰ ਕਿਰਾਇਆ ਦੇ ਦਿਓ ਫਿਰ ਮੈਂ ਸੁਣਾਉਂਦਾ। ਰਿਲੈਕਸ ਹੋ ਗਿਆ, ਆ ਮੈਂ ਰਿਲੈਕਸ ਹੋ ਜਾ, ਟੈਨਸ਼ਨ 'ਚ ਮੇਰੇ ਕੋਲੋਂ ਨਹੀਂ ਗਾਇਆ ਜਾਂਦਾ। ਨਹੀਂ ਸਾਰੇ ਕੰਮ ਪਾ ਚ ਗਾ ਰਿਹਾ ਤੇ ਨਾਲ ਇੱਕ ਵਿਚਾਰਾ ਮਸਕੀਨ ਜਿਹਾ ਖੜਾ, ਉਹਨਾਂ ਨੇ ਕਿਹਾ ਇਹ ਕੌਣ ਆ, ਕਹਿੰਦਾ ਜੀ ਰਕਸ਼ੇ ਵਾਲਾ ਵਾ, ਮੈਂ ਕਿਰਾਇਆ ਦੇ ਦੇਣਾ। ਅੱਛਾ, ਉਹਨਾਂ ਨੇ ਕਿਹਾ ਸੁਣਾ, ਤੇ ਮੈਂ ਹੁਸਨ ਦੀ ਕਲਾਸ਼ਨਕੋਵ ਕਹਿ ਕੇ ਨਾ ਗਾਣਾ ਸ਼ੁਰੂ ਕਰਕੇ ਰਾਹਤ ਸਾਹਿਬ ਨੂੰ ਕਹਿ ਰਾਹਤ ਭਾਈ ਆ ਵੀ ਆ ਜੀ, ਜੋ ਵੀ ਆ ਜੇ, ਤੇ ਗਾਣਾ ਕਿਹੜਾ ਸ਼ੁਰੂ ਕੀਤਾ, ਮੈਂ ਹੁਸਨ ਦੀ ਕਲਾਸ਼ਨਕੋਵ ਤੇ ਰਾਹਤ ਭਾਈ ਆਪ ਹੀ ਆਏ ਲੈ ਸਾਜੀ ਮੈਨੂੰ ਆਜ਼ਾਦ ਹਾਸਲ ਕਿ ਮੈਂ ਰਾਹਤ ਸਾਹਿਬ ਨੂੰ ਆਪਣਾ ਗਾਣਾ ਸੁਣਾਇਆ। ਹੈ ਜੀ, ਹਾਂਜੀ ਹਾਂਜੀ, ਉਹਨਾਂ ਨੂੰ ਵੀ ਇਜਾਜ਼ਤ ਹਾਸਲ ਕੇ ਜ਼ਿੰਦਾ ਫਿਰਨ ਦੇ ਤੇਰਾ ਗਾਣਾ ਸੁਣ ਕੇ। ਰੀਤ ਇੰਜ ਨਾ ਕਰਿਆ, ਤੂੰ ਵੇਖਿਆ ਨਹੀਂ, ਤੈਨੂੰ ਵਿਖਾਇਆ ਨਹੀਂ। ਅੱਛਾ, ਇਹਨੇ ਰਾਹਤ ਭਾਈ ਨੂੰ ਗਾਣਾ ਸੁਣਾਇਆ, ਰਾਹਤ ਭਾਈ ਨੂੰ ਕਹਿੰਦੇ ਯਾਰ ਕੀ ਮਤਲਬ ਮੈਂ ਛੱਡ ਦਿਆਂ? ਤੂੰ ਉਂਝ ਕਹਿ ਕੇ ਭਾਜੀ ਤੁਸੀਂ ਛੱਡ ਦਿਓ, ਕੀ ਕਰ ਰਿਹਾ ਮੈਨੂੰ? ਨਹੀਂ ਉਸਤਾਦ ਜੀ ਪਹਿਲੇ ਮੈਂ ਕਿਹਾ ਜੀ ਮੈਂ ਗਾਣਾ ਸੁਣਾਉਣਾ ਚਾਹ ਰਿਹਾ ਤੁਹਾਨੂੰ। ਨਹੀਂ ਮੈਂ ਸੁਣਾਇਆ, ਮੈਨੂੰ ਕਹਿੰਦੇ ਬਹਿ ਜਾ ਯਾਰ ਬਹਿ ਜਾ। ਮੈਂ ਕਿਹਾ ਸੁਣ ਤੇ ਲਵੋ ਬਈ ਫਰੀ। ਜਦੋਂ ਮੈਂ ਪਹਿਲਾਂ 27 ਸੁਣਾਈ ਨਾ ਤੇ ਚਾਹ ਦਾ ਫੁਹਾਰਾ ਨਿਕਲਿਆ ਰਾਹ ਸਾਹਿਬ ਦਾ, ਮੂੰਹ ਸਾੜਤਾ। ਅੱਛਾ, 27 ਸੁਣਾਈ ਤੂੰ, 27 ਅੰਤਰਾ ਸੁਣਾਇਆ ਨਾ ਜਦੋਂ, ਸਹੀ ਉਹਨਾਂ ਦੀਆਂ ਅੱਖਾਂ 'ਚ ਪਾਣੀ ਸ਼ੁਰੂ ਹੋ ਗਿਆ। ਉਹ ਤੇ ਹੋਣਾ ਹੀ ਸੀ, ਕਿਉਂ ਅਲਰਜੀ ਹੋ ਗਈ ਹੋਣੀ ਤੁਹਾਨੂੰ? ਨਹੀਂ ਉਹ ਇਸ ਲਈ ਉਹਨਾਂ ਦੇ ਅੱਖਾਂ 'ਚ ਆਂਸੂ ਆ ਗਿਆ ਕਿ ਮੂਸੀਕੀ ਨਾਲ ਇੰਨਾ ਬੁਰਾ ਸਲੂਕ ਹੋ ਰਿਹਾ ਇੱਥੇ। ਭਾਈ ਉਹਨਾਂ ਦੇ ਪੈਰ ਤੇ ਖਲੋ ਕੇ ਤੇ ਗਾਉਂਦੇ ਆ, ਪੈਰ ਵਿੱਚ ਤਾਂ ਉਹਨਾਂ ਦੇ ਆਂਸੂ ਹੀ ਨਹੀਂ ਰਸ਼ ਦੇ ਵਿੱਚ ਬੜਾ ਰੋਏ ਸੀ ਯਾਰ, ਉਹਦੀ ਅੱਖਾਂ 'ਚ ਪਾਣੀ ਆਇਆ ਸੀ ਫਰੀਦ। ਮੈਂ ਜ਼ਿੰਦਗੀ 'ਚ ਯਾਰ ਬੜਾ ਹੀ ਉਹ ਦਰਦ ਦਿਲ ਬੰਦਾ ਹੈਗਾ। ਉਹਨੇ ਮੈਨੂੰ ਕਿਹਾ, ਕਹਿੰਦਾ ਮੇਰਾ ਤੂੰ ਭਰਾ ਹੈ, ਵੀਰ ਹੈ, ਨਹੀਂ ਕਹਿੰਦਾ ਤੈਨੂੰ ਕਿਸੇ ਕੋਈ ਟੈਨਸ਼ਨ ਪ੍ਰੋਬਲਮ ਹੋਵੇ ਮੈਨੂੰ ਦੱਸੀ, ਜਾ ਇੰਡੀਆ ਯੂਰਪ, ਤੂੰ ਉੱਥੇ ਦਾ ਫਨਕਾਰ ਹੈ, ਇੱਥੇ ਤਾਂ ਨਹੀਂ ਕਰ। ਅੱਛਾ, ਉਹ ਤੈਨੂੰ ਬਹਾਨੇ ਨਾ ਇੱਥੋਂ ਕੱਢਣਾ ਚਾਹ ਰਹੇ ਸੀ। ਅੱਛਾ, ਸਾਰੇ ਕੰਮ ਪਾਜ ਗਾਇਆ ਤੇ ਏਡਾ ਬੁਰਾ ਗਾਇਆ, ਉਹਨਾਂ ਨੇ ਕੱਢ ਦਿੱਤਾ ਤੇ ਬਾਹਰ ਆ ਕੇ ਕਹਿਣ ਡਿਆ ਇਹ ਮੇਰੇ ਤੇ ਕਿਸੇ ਨੇ ਕਾਰਾ ਕੀਤਾ।
ਉਸਤਾਦ ਜੀ ਮੈਂ ਉੱਥੇ ਇੰਨਾ ਪੂਰਾ ਗਾਇਆ ਇੱਕ ਬੱਚੇ ਨੇ ਹਲਦੀ ਪਾਤੀ ਅੱਕਾ ਚ ਅੱਛਾ ਸਾਰੇ ਕੰਮ ਪਾਤੇ ਅੰਦਰ ਹੀ ਹੈ ਇੰਜ ਅੰਦਰ ਹੀ ਹੈ ਤੇ ਸੁਣ ਨਹੀਂ ਸਕਦਾ ਆਪ ਮੋਟੇ ਕਿੱਧਰ ਇੰਜ ਕਰਕੇ ਭਾਈ ਐਂਟਰੀ ਕੀਤੀ ਹੈ ਸਟੇਜ ਤੇ ਚੜਿਆ ਵਾ ਮਾੜਾ ਠੇਡਾ ਲੱਗਿਆ ਪਰ ਉੱਪਰ ਗਿਆ ਬਾਹਰਲੀ ਸਟੇਜ ਤੇ ਆਇਆ ਇਧਰੋਂ ਤੇ ਐਨ ਚਲਾ ਗਿਆ ਇਧਰ ਉਹ ਕਹਿੰਦੇ ਇਹ ਕੀ ਐਟਮਾ ਕਰ ਰਿਹਾ ਸਟੇਜ ਤੇ ਅੱਛਾ ਉਹਨਾਂ ਨੇ ਕਿਹਾ ਕੁਝ ਸੁਣਾ ਤੇ ਕਹਿੰਦਾ ਮੈਨੂੰ ਆਉਂਦਾ ਕੁਝ ਨਹੀਂ ਝੁੰਬਰ ਆਉਂਦੀ ਉਹ ਉੱਚੀ ਪਹਾੜੀ ਟੰਚਕਰ ਸੋਨੂੰ ਨਿਗਮ ਦੇ ਅੱਗੇ ਲੱਗਾ ਉੱਥੇ ਭਾਈ ਇੰਨਾ ਬੁਰਾ ਗਾਇਆ ਇਹਨਾਂ ਨੇ ਉਹ ਪਿਛਲੇ ਬੂਹੇ ਥਾਣੀ ਬਾਹਰ ਕੱਢ ਦਿੰਦੇ ਕਹਿੰਦੇ ਇੱਧਰੋਂ ਤੁਹਾਡਾ ਵਿਹਾਰ ਠੀਕ ਆ ਉਹਨਾਂ ਨੇ ਕਹਿਣਾ ਵਿਹਾਰ ਠੀਕ ਇੱਡੇ ਬੇਸੁਰੇ ਬੰਦੇ ਵੀ ਸਾਰੇ ਗਾਵਾਂ ਪਾਸ ਚਲ ਗਏ ਫੈਸਲ ਭਾਈ ਤੇ ਪਹਿਲੇ ਦਿਨ ਹੀ ਗਾ ਕੇ ਕਹਿੰਦੇ ਠੀਕ ਹੈ ਫਿਰ ਜੱਜ ਸਾਹਿਬ ਹੁਣ ਫਾਈਨਲ ਤੇ ਮਿਲਾਂਗੇ ਯਾਰ ਮੈਂ ਰਾਹਤ ਸਾਹਿਬ ਦੀ ਗੱਲ ਸੁਣਾ ਰਿਹਾ ਸੀ ਮੈਂ ਜਦੋਂ ਨਾ ਪਹਿਲਾਂ ਉਸਤਾਦ ਜੀ ਅਲਾਪ ਲਾਇਆ ਨਾ ਹਾਂ ਇੱਕ ਬੱਚੇ ਨੇ ਵੋਟਾ ਮਾਰਿਆ ਅੱਕ ਉਸਤਾਦ ਜੀ ਨਹੀਂ ਯਾਰ ਫਿਰ ਲੋਕਾਂ ਨੇ ਕਿਹਾ ਫੈਸਲਾ ਰਾਹਤ ਸਾਹਿਬ ਸਾਡਾ ਸ਼ੋਅ ਵੇਖਦੇ ਆ ਓਏ ਰਾਹਤ ਸਾਹਿਬ ਵੱਡੀ ਯਾਰ ਅੱਜ ਮੈਂ ਤੁਹਾਨੂੰ ਮੈਂ ਰਾਸ ਤੋਂ ਪਰਦਾ ਖੋਲ ਹੀ ਦਵਾਂ ਯਾਰ ਯਾਰ ਤੂੰ ਕਾਹਦੇ ਪਰਦੇ ਰੱਖੀ ਖੰਡਿਆਂ ਤੋਂ ਸਬਰ ਕਰ ਯਾਰ ਪਰਦਿਆਂ ਦਾ ਕੰਮ ਸ਼ੁਰੂ ਕਰਨ 100 ਰੁਪਏ ਮੈਨੂੰ ਭੈਣ ਨੇ ਨਜ਼ਰ ਕੀਤੀ ਸੀ ਕਿਹੜੇ ਭਾਈ ਨੇ ਭੈਣ ਰਾਹਤ ਨੇ ਉਸਤਾਦ ਜੀ ਉਦੋਂ ਦਾ ਇੰਜ ਹੀ ਆ ਪਾਟਾ ਵਾ ਇਹ ਰਾਹਤ ਭਾਈ ਨੇ ਨਜ਼ਰ ਕੀਤੀ ਚੱਲਣਾ ਹੀ ਨਹੀਂ ਉਹਨਾਂ ਨੇ ਕਿਹਾ ਇਹਨੂੰ ਨਜ਼ਰ ਕਰ ਦਿਓ ਇਹਦਾ ਪਰਫਾਰਮ ਵੀ ਇਦਾਂ ਦੀ ਨਜ਼ਰ ਨਹੀਂ ਐਦਾਂ ਹੀ ਨਜ਼ਰ ਕੀਤੀ ਸੀ ਉਹਨਾਂ ਨੇ ਨਹੀਂ ਉਸਤਾਦ ਜੀ ਇਹ ਤਾਂ 22 ਸਾਲ ਹੋ ਗਏ ਮੇਰੇ ਕੋਲ ਪਿਆ ਅੱਛਾ ਜੀ ਆਹ ਕਿ 32 ਸਾਲ ਇਹ ਕਿ ਤੁਸੀਂ ਮਤਲਬ ਤੁਸੀਂ ਭੈਂਡੇ ਖੇਡ ਰਹੇ ਸੀ ਦੋਵੇਂ ਤਾਂ ਉਦੋਂ ਉਹਨਾਂ ਨੇ ਕੀਤੀ ਨਜ਼ਰ ਨਹੀਂ ਇਹ ਉਹਨਾਂ ਨੇ ਸ਼ੁਗਲ ਕਰਨ ਐ ਉਹਨਾਂ ਨੇ ਨਾ ਤੈਨੂੰ ਛੇੜਿਆ ਸ਼ੁਗਲ ਕਰਨ ਡਿਆ ਸੀ ਉਸਤਾਦ ਜੀ ਮੈਂ ਉਹਨਾਂ ਨੇ ਨਜ਼ਰ ਹਾਂ ਉਹਨਾਂ ਨੇ ਤੁਹਾਨੂੰ ਨਜ਼ਰ ਕੀਤੀ ਉਹ ਨਹੀਂ ਉਹ ਜੀ ਲੱਗਾ ਵਾ ਲੇਕਿਨ ਮੈਂ ਉਸਤਾਦ ਜੀ ਉਹਨਾਂ ਨੂੰ ਗਾਣਾ ਸੁਣਾਇਆ ਮੈਂ ਇੱਕ ਲਾਈਨ ਸੁਣਾ ਦਾਂ ਜੇ ਤੁਹਾਡੀ ਇਜਾਜ਼ਤ ਹੋਵੇ ਜੀ ਜੀ ਜਿਹਦੇ ਬਿਸਮਿਲ੍ਲਾ ਵਿੱਚ ਭੌਂਕਣ ਨਾ ਨਹੀਂ 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 ਯਾਰ ਸਾਨੂੰ ਕਿਹੜੀ ਜ਼ਰੂਰਤ ਪਈ ਸੁਣਾ ਚੰਗਾ ਉਸਤਾਦ ਜੀ ਹਾਂ ਖੈਰ ਜਾ ਇੱਕ ਮਿੰਟ ਇਕੱਠੇ ਚੱਲਦੇ ਜੀ ਚਲੋ ਸਹੀ ਮੇਰਾ ਸਾਥ ਦਿਆ ਕਰੋ ਤੁਸੀਂ ਨਾ ਫਰੀ ਮੈਂ ਤੇਰੇ ਨਾਲ ਚੱਲ ਯਾਰ ਅਸੀਂ ਜੇ ਬੋਲਾਂਗੇ ਫੇਰ ਗੱਲ ਕਰਿਓ ਉਸਤਾਦ ਜੀ ਮੈਂ ਆਪ ਲਿਖਿਆ ਸੀਗਾ ਅੱਛਾ ਮੈਂ ਗਵਾਹ ਮੇਰਾ ਨਾਲ ਇੱਕ ਦੋਸਤ ਸੀਗਾ ਲੋ ਅੱਛਾ ਚਲੋ ਅੱਛਾ ਅਸੀਂ ਚੁੱਪ ਰਹਿਣਾ ਹੁਣ ਆ ਯਾਰ ਤੁਸੀਂ ਨਾ ਬੋਲਣਾ ਯਾਰ ਚਲੋ ਠੀਕ ਹੈ ਭਾਈ ਚੱਲ ਸੁਣਾਓ ਸਿਰਫ ਦੋ ਸਾਨੂੰ ਜਣਾ ਕੀ ਜ਼ਰੂਰਤ ਹੈ ਚੱਲ ਸੁਣਾ ਨਾ ਜਿਹਦੇ ਚ ਰਾਹ ਸਾਹਿਬ ਇਮੋਸ਼ਨਲ ਵੀ ਹੋਏ ਸੀ ਚੱਲ ਸੁਣਾਓ तेरी मेरी तेरी रोटी खानी है मुश्किल बिजली का बिल जो अदा ना हो पाए कैसा ਓਏ ਹੋਏ ਹੰਸੂ ਆ ਗਏ ਇਹ ਤੂੰ ਭਾਈ ਰਾਹਤ ਸਾਹਿਬ ਨੂੰ ਸੁਣਾਇਆ ਸੀ हाँ जी उस्ताद जी जो कहते मैं क्लिप भी मेरे को पिया मैं दे ਨਹੀਂ ਨਹੀਂ ਉਹ ਕਲਿੱਪ ਤੂੰ ਉਹਨੂੰ ਘਰ ਦਿੰਦਾ ਹੀ ਗਾਣਾ ਪਿੱਛੇ ਨਾ ਲਾਈ ਹੀ ਦੀ ਵਾਲਾ ਸੁਣਨੀ ਤੁਸੀਂ ਸਿੱਧਾ ਹੀ ਉਹਨਾਂ ਨੂੰ ਕਹਦੇ ਨੇ ਭਾਈ ਰਾਹ ਦਾ ਬਿੱਲ ਆਇਆ ਤਾਂ ਬਿੱਲ ਬੁੱਲ ਤੇ ਰੋਟੀ ਆਹੋ ਉਹ ਤਾਂ ਵੈਸੇ ਮਾਸ਼ਾਅੱਲਾ ਹੱਥ ਦੇ ਇੱਕ ਹੱਥ ਛੋਟਾ ਹੁੰਦਾ ਨਾ ਬੰਦਾ ਉਹ ਹੱਥ ਲੋਟਾ ਯਾਨੀ ਲਟਾਉਂਦੇ ਬਹੁਤ ਨੇ ਮਾਸ਼ਾਅੱਲਾ ਖੁੱਲੇ ਹੱਥ ਦੇ ਬੰਦੇ उस्ताद जी उन्होंने मैंने कहा कहते यार तेरी मेरी नेचर एक ही आ गाण ਦੇ ਵਿੱਚ ਤੇ ਉਹ ਵੱਡੇ ਲੋਕ ਨੇ ਲੇਕਿਨ ਸ਼ਾਹ ਖਰਚ ਉਹ ਵੀ ਸੀ ਤੇ ਮੈਂ ਵੀ ਤੁਹਾਨੂੰ ਪਤਾ ਲੁੱਟਣ ਵਾਲਾ ਨਹੀਂ ਲੁੱਟਣ ਵਾਲਾ ਨਹੀਂ ਅੱਛਾ ਖਰਚੇ ਦੇ ਵਿੱਚ ਮਾਮਲੇ ਦੇ ਵਿੱਚ ਹੁਣ ਮੈਂ ਤੁਹਾਨੂੰ ਇੱਕ ਮਸ਼ਵਰਾ ਮੈਸੇਜ ਇੱਕ ਛੋਟਾ ਜਿਹਾ ਤੁਹਾਨੂੰ ਦੇ ਦੇਵਾਂ ਤੁਹਾਨੂੰ ਇਹਨਾਂ ਨੂੰ ਨਹੀਂ ਜੀ ਦੇ ਦਿਓ ਉਸਤਾਦ ਜੀ ਜਦੋਂ ਇਨਸਾਨ ਦੀ ਇਨਕਮ ਘੱਟ ਹੋਵੇ ਖਰਚੇ ਜ਼ਿਆਦਾ ਹੋਣ ਤਾਂ ਕੀ ਇਸ਼ਾਰਿਆਂ ਤੇ ਖਲੋਣਾ ਚਾਹੀਦਾ ਹਨਾ ਕਰਨਾ ਕੀ ਚਾਹੀਦਾ ਉਸਤਾਦ ਜੀ ਕੀ ਕਰਨਾ ਚਾਹੀਦਾ ਤੁਸੀਂ ਦੱਸੋ ਮੈਂ ਤੁਹਾਡੇ ਕੋਲ ਮਸ਼ਵਰਾ ਲੈ ਰਿਹਾ ਕੀ? ਇਨਕਮ ਘੱਟ ਤੇ ਖਰਚੇ ਜ਼ਿਆਦਾ ਹੋਣ ਮਕਾਨ ਢਾਹ ਲੈਣਾ ਚਾਹੀਦਾ ਤੇ ਕੀ ਕਰਨਾ ਚਾਹੀਦਾ ਖਰਚੇ ਘਟਾ ਲੈਣੇ ਚਾਹੀਦੇ ਨਹੀਂ ਉਸਤਾਦ ਜੀ ਇਨਕਮ ਵਧਾ ਲੈਣੀ ਚਾਹੀਦੀ ਇਨਕਮ ਵਧਾਓ ਕਿੱਦਾਂ ਇਨਕਮ ਵਧਾਓ ਕਿੱਦਾਂ ਜਿੱਦਾਂ ਮਰਜ਼ੀ ਵਧਾਓ ਇਹਦਾ ਕੀ ਮਕਸਦ ਸੀ ਗੱਲ ਕਰਨ ਦਾ ਇਹਦਾ ਮਕਸਦ ਇਹ ਵੇ ਕਿ ਜਿਹੜਾ ਹੁੰਦਾ ਨਾ ਬੇਵਕੂਫ ਬੰਦਾ ਹਾਂ। ਉਹ ਖਰਚੇ ਘਟਾਉਂਦਾ ਹੈ ਸਮਝਦਾਰ ਬੰਦਾ ਆਪਣਾ ਇਨਕਮ ਵਧਾਉਂਦਾ ਹੈ ਸਮਝਦਾਰ ਵੱਲੋਂ ਜਦੋਂ ਤੁਸੀਂ ਆਪਣੇ ਵੱਲ ਹੱਥ ਕੀਤਾ ਨਾ ਸਿਰਫ ਇਹ ਪੰਚ ਨਹੀਂ ਤੇ ਇੱਕ ਬੰਦੇ ਦੀ ਇਨਕਮ ਹੈ ਹੀ ਉਨੀ ਆ ਉਹ ਇੱਕ ਰੂਟੀਨ ਦੀ ਉਹਦੀ ਤਨਖਾਹ ਹੀ 40000 ਰੁਪਏ ਉਹ ਕਿੱਦਾਂ ਤੇ ਵਧਾਊਗਾ ਵਧਾਵੇ ਕਿੱਦਾਂ ਛੱਡ ਦੇ ਉੱਥੋਂ ਅਗਲੇ ਚੱਲੇ ਜਾਏ ਅੱਗੋਂ 35 ਤੇ ਲੱਗ ਜਾਏ ਕਿਤੇ ਫੇਰ ਤੇ ਓਵਰ ਟਾਈਮ ਲਾਵੇ ਉਧਰ ਵੀ ਕਰੇ ਅੱਛਾ ਹਾਂ ਠੀਕ ਇਨਕਮ ਵਧਾਓ 35 ਉਧਰੋਂ ਲੇਗਾ 40 ਜਿੱਧਰੋਂ ਲੈ ਰਿਹਾ 40 ਲੋ ਉਧਰੋਂ ਜੀ ਅੱਜ ਦਾ ਇਹ ਅੱਜ ਦਾ ਜੀ ਜਨਾਬ ਅੱਜ ਦੇ ਸ਼ੋਅ ਦਾ ਜਿਹੜਾ ਮੇਨ ਮਕਸਦ ਹੈ ਨਾ ਮੋਰਲ ਉਹ ਇਹ ਜੇ ਹਾਂ ਖਰਚੇ ਵਧਾਓ ਇਨਕਮ ਆਪਣੀ ਨਾ ਘਟਾਓ ਨਹੀਂ ਯਾਰ ਅੱਲਾ ਦੀ ਕਸਮ ਤੂੰ ਨਾਲ ਸਾਨੂੰ ਇਨਕਮ ਵਧਾਓ ਆਪਣੀ ਇਨਕਮ ਵਧਾਓ ਖਰਚੇ ਯਾਰ ਉਂਝ ਹੀ ਰਹਿਣ ਦਿਓ ਇਨਕਮ ਵਧਾਓ ਠੀਕ ਹੈ ਨਾ ਠੀਕ ਹੈ ਜਿਹੜੀ ਬਾਹਰ ਐਡੀਸ਼ਨ ਦੀ ਨਹੀਂ ਲੱਗੀ ਹੁੰਦੀ ਉਹਦੇ ਚ ਖਲੋਤਾ ਕਹਿਣ ਡਿਆ ਵਾ ਗਾਣਾ ਸੁਣਨ ਨਾ ਸੁਣਨ ਰਾਸ਼ਨ ਜ਼ਰੂਰ ਦੇਣਾ ਉੱਥੇ ਭਾਈ ਹਾਰ ਗਿਆ ਤੇ ਐਵੇਂ ਉਹਨਾਂ ਨੂੰ ਕਹੀਏ ਵੇ ਸ਼ਾਗਿਰਦ ਕਰਾ ਦਿਓ ਫਿਰ ਕਿਸੇ ਦਾ ਪਾਸ ਤੇ ਨਹੀਂ ਕੀਤਾ
ਮੈਂ ਸਿੱਖ ਹੀ ਲਵਾਂ। ਦੱਸ ਯਾਰ ਆ ਵੀ ਗਿਆ ਹੈ, ਇਹਨੇ ਇਹ ਗਾਣਾ ਸ਼ੁਰੂ ਹੀ ਕੀਤਾ, ਬਾਹਰੋਂ ਆਵਾਜ਼ ਆਈ ਚੋਲ ਵੰਡੀ ਤੇ ਲਈ ਜਾਓ, ਤੇ ਉਹਨੂੰ ਮਲਕ ਕੰਨੂ ਨੂੰ ਕਹਿੰਦਾ ਕਿ ਹੁਣ ਮੈਂ ਝੋਲ ਲੈ ਕੇ ਮਲਕ ਕੰਨੂ। ਮਲਕ ਸਾਹਿਬ ਬਹੁਤ ਅੱਛੇ ਯਾਰ, ਬਹੁਤ ਅੱਛੀ ਯਾਰ। ਮਲਕ ਸਾਹਿਬ ਓਏ ਆਹੋ ਤਾਂ ਮਲਕ ਸਾਹਿਬ ਯਾਰ ਕੀ ਉਹਨੂੰ ਮਲਕ ਸਾਹਿਬ ਮਲਕ ਮਾਨ ਆ। ਨਹੀਂ, ਉਹਨਾਂ ਦਾ ਮਲਕ ਤੇ ਆਪਣਾ ਮਲਕ ਹੋਰ ਆ। ਉਹ ਮਲਕ ਮਾਨ ਆ ਆਹੋ। ਕਿੰਨੇ ਟੱਗੇ ਵਾਲੇ ਮਲਕ ਆ? ਨਹੀਂ ਸਹੀ ਹੈ, ਨਹੀਂ ਪਤਾ, ਲੇਕਿਨ ਉਹ ਮੈਨੂੰ ਪਤਾ ਹੈ ਮਲਕ ਮਾਨ। ਬਹੁਤ ਅੱਛੇ, ਆਦਤ ਦੇ ਬਹੁਤ ਅੱਛੇ, ਨੇਚਰ ਦੇ ਬਹੁਤ ਅੱਛੇ। ਜਦੋਂ ਤੁਹਾਨੂੰ ਇਹ ਪਤਾ ਲੱਗ ਜਾਏ ਨਾ ਕਿ ਯਾਰ ਬੰਦਾ ਕਿਸ ਕੈਟਾਗਰੀ ਦਾ, ਕੌਣ ਹੈ, ਕਿਸ ਤਰ੍ਹਾਂ ਦਾ, ਗਲਤ ਹੈ, ਸਿਰਫ ਉਹਦਾ ਅਰੂਜ ਵੇਖ ਲੈਣਾ। ਅਗਰ ਅੱਲਾ ਨੇ ਉਹਨੂੰ ਅਰੂਜ ਦਿੱਤਾ ਤੇ ਫਿਰ ਉਹ ਸਹੀ ਬੰਦਾ ਹੈ। ਇਸਮਾਈਲ ਦਰਬਾਰ ਸਾਹਿਬ ਦੇ ਬਾਰੇ ਤੁਹਾਡੀ ਕੀ ਰਾਏ? ਆਹਾ ਉਸਤਾਦ ਜੀ ਏਡੀ ਪਿਆਰੀ। ਉਸਤਾਦ ਜੀ ਤੁਸੀਂ ਜਦੋਂ ਮਿਲੋ ਨਾ, ਮੇਰਾ ਲਾਜ਼ਮੀ ਪੁੱਛਣਾ ਉਸਤਾਦ ਜੀ ਉਹਨਾਂ ਨੂੰ, ਉਸਤਾਦ ਜੀ ਅਸੀਂ ਉੱਧਰ ਵੀ ਮੈਨੂੰ ਵੀ ਨਾ ਮਿਲਣ। ਨਹੀਂ ਮੈਂ ਜਦੋਂ ਮੇਰਾ ਟੂਰ ਸੀ ਇੰਡੀਆ ਦਾ, ਮੈਂ ਇੰਡੀਆ ਗਿਆ ਸੀਗਾ, ਲੇਕਿਨ ਉਹ ਪਾਬੰਦੀਆਂ ਲੱਗੀਆਂ ਸੀ, ਵੀਡੀਓ ਨਹੀਂ ਯਾਰ ਉਹਨਾਂ ਦੇ ਲਾਰਾਂ ਬਗਲਦੀਆਂ ਮੂੰਹ ਚੋਂ ਮਸਤ ਨੇ ਪੂਰੇ ਜੋ ਉਹਨਾਂ ਦੇ ਦੇਖਣਾ, ਉਹ ਸਾਰੇ ਮਸਤ ਨੇ। ਮਤਲਬ ਉਹ ਕੀ ਐਂ ਕਰਕੇ ਤੇਰੇ ਸ਼ੂ ਵੇਖਦੇ ਆ? ਮੈਂ ਤੁਹਾਨੂੰ ਐ ਪਾਗਲ ਨੇ ਉਹ ਜਿਹੜੇ ਤੁਹਾਡਾ ਬੇਵਕੂਫ ਬਣਾਉਂਦੇ ਆ। ਵੀਜ਼ਾ ਵਿਖਾ ਦਾਂ, ਪਾਸਪੋਰਟ ਮੇਰਾ ਜਦੋਂ ਟਾਪ 2002 ਦੀ ਗੱਲ ਹੈ ਲੈ। ਅੱਲਾ ਮਾਫੀ ਦੇਵੇ, ਸਾਈਆਂ ਦੇ ਪ੍ਰੋਗਰਾਮ ਕਰਨੇ ਅਸੀਂ ਉਸਤਾਦ ਪੂਰੀ ਦੁਨੀਆ 'ਚ ਬੈਠੇ ਜਿਹੜੇ ਅਕਲਮੰਦ ਬੰਦੇ, ਤੂੰ ਉਹਨਾਂ ਨੂੰ ਲਹਿਰਾ ਹੀ ਚਾਰਨੇ ਆ। ਮੇਰਾ ਟੂਰ ਸੀ ਇੰਡੀਆ 'ਚ, ਪਤਾ ਨਹੀਂ ਕਿੱਦਾਂ ਦੀ ਉਹ ਬੱਸ ਕਰਦੇ ਭੱਖਰ ਤੋਂ ਅੱਗੇ ਨਹੀਂ ਗਿਆ ਤੂੰ ਕਦੀ ਤੂੰ ਕਹਿੰਦਾ ਅੱਜ ਤੁਸੀਂ ਪਤਾ ਨਹੀਂ ਕਿਉਂ ਖਿੱਚਦੇ ਰਹਿੰਦੇ ਹੋ ਮੇਰੇ ਨਾਲ। ਤੂੰ ਅੱਗੇ ਕਦੀ ਕਹਿੰਦਾ ਉਹਨੂੰ ਅਨੂ ਮਲਕ ਸਾਹਿਬ ਮਲਕ ਨੇ, ਮੈਂ ਤੇਰੇ ਇੱਥੇ ਕਸੁੰਨੂ ਮਲਕ ਮਾਰ ਕੇ ਤੇਰੇ। ਲੈ ਤੁਸੀਂ ਸੜਦੇ ਪਤਾ ਨਹੀਂ ਕਿਉਂ ਪਏ ਹੋ ਯਾਰ। ਮੈਂ ਕਿਹਾ 2002 ਅਜੇ ਅਰੋੜਾ, ਦੀਪਕ ਤਿਜੋਰੀ, ਮੇਰਾ ਉਹਨਾਂ ਨੇ ਇੰਜ ਦਾ ਭਾਈ ਇੰਜ ਦਾ ਇਸਤਕਬਾਲ ਕਰਦੇ ਜੀ। ਕਿੰਨਾ ਨੇ? ਦੀਪਕ ਤਿਜੋਰੀ ਸਾਹਿਬ। ਓਏ ਤੈਨੂੰ ਕੋਈ ਦੀਪਕ ਗੱਲਾਂ ਨਹੀਂ ਲਾਗੇ ਲੱਗਣ ਦਿੰਦਾ, ਤੂੰ ਤਿਜੋਰੀ ਨੂੰ ਮਿਲੇ। ਅੱਲਾ ਮਾਫੀ ਦੇਵੇ। ਸਿਰਫ ਨਾ ਦੀਪਕ ਗੁਥਲੀ ਨੂੰ ਮਿਲ ਤੂੰ ਆਹੋ ਤਿਜੋਰੀ। ਉੱਥੇ ਜਾਣੇ ਪਾਬੰਦੀਆਂ ਲੱਗ ਗਈਆਂ ਸੀ ਸਾਡੇ ਤੇ, ਅਸੀਂ ਵੀਡੀਓ ਨੇ, ਲੇਕਿਨ ਸਾਡੀ ਦੁਆ ਹੈ ਕਿ ਯਾਰ ਦਿਲੋਂ ਦਾ ਮੇਲ ਜੋਲ बढ़ना चाहिए, फासले खत्म होने चाहिए। ਕਹਿੰਦਾ ਅਵੇਲੋ ਸਾਜੀ ਮੈਨੂੰ ਕਹਿੰਦੇ ਸੀ, ਕਹਿੰਦਾ ਪੂਜਾ ਬੱਟ ਗੁਜਰਾਂ ਵਾਲੇ ਦੀ, ਕਹਿੰਦਾ ਬੱਟਾਂ ਦੀ ਕੁੜੀ ਆਵੇ। ਓਏ ਭਾਟਾ, ਓਏ ਭੱਟ ਬੇ ਹੇ ਟੇ ਭੱਟ, ਇੱਕ ਮਿੰਟ, ਉਹ ਬੱਟ ਨਹੀਂ ਆ। ਤੁਸੀਂ ਉਹਦੀ ਗੱਲ ਤੇ ਕਹਿਣ ਦੇ, ਮੇਰੇ ਕੋਲ ਤੇ ਤਸਦੀਕ ਕਰ ਲਓ ਮੈਂ ਕਹੀ ਹੈ ਕਿ ਨਹੀਂ। ਚਲੋ ਦੱਸੋ। ਮੈਂ ਕਹੀ ਹੀ ਨਹੀਂ, ਮੈਨੂੰ ਪਤਾ ਹੀ ਨਹੀਂ। ਤੂੰ ਕੋਲਾ ਹੀ ਤੂੰ ਕਹੀ ਜਾਂਦਾ। ਮੈਂ ਸਿਰਫ ਮਾਈਕਲ ਜੈਕਸਨ ਦਾ ਕਿਹਾ, ਮਾਈਕਲ ਜੈਕਸਨ ਕਿਚੀਆਂ ਬਰਨਾਲੇ ਦਾ, ਇਹਦਾ ਮੈਨੂੰ ਪਤਾ ਹਿਸਟਰੀ ਦਾ। ਅਮਿਤਾਭ ਬੱਚਨ ਸਾਹਿਬ ਸਮੁੰਦਰੀ ਦੇ ਲੁਧਿਆਣੇ ਤੋਂ ਕੋਲ, ਕਿਚੀਆਂ ਬਰਨਾਲੇ, ਜਿਹਨੂੰ ਮਰਜ਼ੀ ਪੁੱਛ ਲੈ। ਕੌਣ ਮਾਈਕਲ ਜੈਕਸਨ? ਹਾਂ ਤੇ ਉਹ ਕਿੱਥੇ ਦੀ ਆ ਜਿਹਨੇ ਉਹ ਵੱਕਾ ਵੱਕਾ ਗਾਣਾ ਗਾਇਆ? ਉਹ ਭਾਈਪੁਰੇ ਦੀ ਸ਼ੇਖੂਪੁਰੇ ਦੀ ਆ ਸ਼ਕੀਰਾ। ਹਾਂ ਸ਼ਕੀਰਾ। ਅੱਛਾ ਸ਼ੀਨ ਸ਼ਕੀਰਾ, ਸ਼ਕੀਰ ਸ਼ੇਖੂਪੁਰਾ, ਸ਼ਿਕਾਰਪੁਰ ਦੀ ਕਹਿ ਦੇ। ਔਰ ਜਿਹੜਾ ਗੰਜਾ ਜਿਹਾ ਉਹ ਰੈਪਰ, ਜਿਹੜਾ ਇੱਕ ਅਹਿਮਦਪੁਰ ਸ਼ਰਕੀਆਂ ਦੀ ਕਹਿ ਦੇ ਸ਼ਕੀਰਾ। ਨਹੀਂ ਉਸਤਾਦ ਜੀ ਯਾਰ ਇੱਕ ਉਹ ਜਿਹੜਾ ਵਨ ਟਾਈਮ ਚਿਸ਼ਤੀਆਂ ਦਾ ਫਿਰ ਯਾਰ ਨਾ ਯਾਰ ਤੁਸੀਂ ਮਜ਼ਾਕ ਲੈ ਲੱਗੇ। ਭਾਈ ਫ੍ਰੀ ਫੈਸਲ ਉਹ ਦੱਸ ਦੋ, ਜਿਹੜਾ ਗੰਜਾ ਜਿਹਾ ਵਾ ਅੰਗਰੇਜ਼, ਉਹ ਰੈਪਰ ਪਿਟਬੁਲ। ਉਹ ਖੈਰਪੁਰ ਦੇ ਨੋਪਮ ਖੈਰ ਸਾਹਿਬ। ਨੋਪਮ ਖੈਰ ਸਾਹਿਬ ਖੈਰ ਸਾਹਿਬ ਖੈਰਪੁਰ। ਉਹ ਤੇਰੀ ਨੋਕਮ ਖੈਰ ਹੋਵੇ, ਉਹ ਤੇਰੀ ਨੋਕਮ ਖੈਰ ਹੋਵੇ। ਅੱਛਾ ਪ੍ਰੇਸ਼ ਰਾਵਲ ਰਾਵਲਪਿੰਡੀ ਦੇ ਨਹੀਂ, ਪ੍ਰੇਸ਼ ਰਾਵਲ ਇੱਥੇ ਰੇਲਵੇ ਰੋਡ ਦੇ ਰਾਵਲ ਨੱਟਾ ਲਾਈਨ, ਰਾਵਲ ਬੋਲਡ ਨਹੀਂ ਹੁੰਦਾ। ਤੁਸੀਂ ਇਹ ਦੱਸ ਦੋ ਪ੍ਰਿਯੰਕਾ ਚੋਪੜਾ ਕਿੱਥੇ ਰਹਿੰਦੀ? ਕੋਇਟਾ ਦੀ। ਕੋਇਟਾ? ਆਹੋ ਬਰੂਰੀ ਰੋਡ ਤੇ ਰਹਿੰਦੀ ਹੈ, ਸਬਜ਼ਲ ਰੋਡ ਤੋਂ ਅੱਗੇ ਜਾਈਏ ਨਾ, ਨਾਲ ਹੀ ਉਧਰ ਬਰੂਰੀ ਰੋਡ ਆਉਂਦਾ, ਉਧਰ ਦੀ ਆ। ਕੋਈ ਦੁਕਾਨ ਲੱਗੇ ਆ ਮਸ਼ਹੂਰੀ ਲਈ ਪਤਾ ਕਰ ਲਵੇ? ਦੁਕਾਨਾਂ ਮਾਸ਼ਾਅੱਲਾ, ਉੱਪਰ ਉਹਨਾਂ ਦਾ ਘਰ ਆ, ਥੱਲੇ 4 ਦੁਕਾਨਾਂ ਆ। ਕਿਰਾਏ ਤੇ ਦਿੱਤੀਆਂ? ਨਹੀਂ ਕਿਰਾਏ ਤੇ ਨਹੀਂ ਦਿੱਤੀਆਂ, ਦੁਕਾਨਾਂ ਉਹਦਾ ਭਰਾ ਕਰਦੇ। ਓਏ ਮਨਿਆਰੀ ਦਾ ਕੰਮ। ਉਸਤਾਦ ਜੀ ਭਾਈ ਆਸਫ ਜਿਹੜੇ ਕ੍ਰਿਕਟਰ ਨੇ, ਆਸਫ ਭਾਈ, ਉਹ ਫਹੀਮ ਅਸ਼ਰਫ ਭਾਈ ਔਰ ਹਸਨ ਅਲੀ ਭਾਈ, ਉਹ ਸਾਡਾ ਸ਼ੋਅ ਜਿਹੜਾ ਨਾ ਬੜੇ ਸ਼ੌਕ ਨਾਲ ਵੇਖਦੇ ਨੇ ਸਾਰੇ। ਉਹ ਕਹਿੰਦੇ ਯਾਰ ਆ ਫੈਸਲ ਭਾਈ ਜਿਹੜੇ ਨੇ ਸਾਨੂੰ ਬੜੇ ਪਸੰਦ ਨੇ। ਹੁਣ ਫੈਸਲ ਭਾਈ ਉਹਨਾਂ ਦੇ ਬਾਰੇ 'ਚ ਵੀ ਅਜੀਬ ਗੱਲਾਂ ਕਰਦੇ, ਯਾਨੀ ਕ੍ਰਿਟੀਸਾਈਜ਼ ਕਰੋ ਤੁਸੀਂ ਉਹਨਾਂ ਨੂੰ, ਮਤਲਬ ਕਹਿੰਦੇ ਵੀ ਉਹ ਕੁਛ ਵੀ ਨਹੀਂ, ਨਾ ਉਹਨਾਂ ਨੂੰ ਕ੍ਰਿਕਟ ਆਉਂਦੀ, ਨਾ ਕੋਈ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ। ਭਾਈ ਅੱਜ ਤੋਂ ਬਾਅਦ ਤੂੰ ਉਧਰ ਵਿਆਹ ਕਰਨਾ ਹੈ। ਆਸਫ ਭਾਈ ਨੇ ਮੈਨੂੰ, ਮੈਂ ਆਸਫ ਭਾਈ ਦਾ ਮੈਸੇਜ ਵਿਖਾ ਦਿਆ। ਉਸਤਾਦ ਜੀ ਤੁਹਾਨੂੰ ਆਸਫ ਭਾਈ ਨਾਲ ਗੱਲ ਕਰਵਾਈ ਸੀ ਨਾ, ਆਸਫ ਭਾਈ ਦੀ। ਆਸਫ ਭਾਈ ਨੇ ਵੀ ਕਿਹਾ, ਕਹਿੰਦਾ ਯਾਰ ਮੈਂ ਬੜਾ ਉਹਨਾਂ ਨੂੰ ਲਾਈਕ ਕਰਨਾ ਵਾ, ਲੇਕਿਨ ਇਹਨੇ ਪਿੱਛੋਂ ਕਿਹਾ, ਕਹਿੰਦਾ ਯਾਰ ਉਸ ਬੰਦੇ ਨੂੰ ਬੱਲਾ ਫੜਨਾ ਨਹੀਂ ਆਉਂਦਾ, ਉਹਨੂੰ ਟੀਮ ਦੇ ਵਿੱਚ ਰੱਖਿਆ। ਫਰੀ ਤੈਨੂੰ ਪਤਾ ਵਾ ਪਰਸਨਲ ਮੈਸੇਜ ਹੁੰਦੇ ਰਹਿੰਦੇ ਆ ਯਾਰ, ਤੂੰ ਕਿਉਂ ਇੰਜ ਦੀ ਚਬਲ ਮਾਰਦਾ ਪਿਆ ਯਾਰ? ਇਹਨੇ ਤੈਨੂੰ ਕਿਹਾ ਵਾ? ਆਪਾਂ ਨਹੀਂ ਇਸ ਗੱਲ ਚਾਹੁੰਦੇ। ਉਹ ਕਹਿ ਤੇ ਰਿਹਾ ਤੂੰ, ਉਹਨੇ ਕਿਹਾ ਤੇ ਆ।
ਨਹੀਂ ਭਾਈ ਪਬਲਿਕ ਵੱਲੋਂ ਕਿੰਨੇ ਗਿਆ ਵਾ ਤੁਸੀਂ ਕਿਹਾ ਫੈਸਲ ਸਾਹਿਬ ਇੱਥੇ ਯਾਰ ਬੈਠੇ ਜਾਣ ਦੇ ਯਾਰ ਗੁੱਸੇ ਨੂੰ ਉਸਤਾਦ ਜੀ ਮੈਂ ਹੁਣ ਕਸਮ ਚੁੱਕ ਲਵਾਂ ਫਿਰ ਤੂੰ ਕਸਮ ਚੁੱਕ ਕਸਮ ਉਹ ਭਾਈ ਮੇਰਾ ਮੋਬਾਈਲ ਨਾ ਚੁੱਕ ਲਈ ਆ ਖੁਦਾ ਦੀ ਕਸਮੇ ਉਸਤਾਦ ਮੇਰੇ ਦੇ ਸਿਰ ਸਾਹ ਤੇ ਤੂੰ ਚੁੱਪ ਕਰੇ ਹੈ ਕੀ ਗਿਆ ਓਏ ਠਹਿਰ ਜਾ ਕੇ ਮਿੰਟਾ ਉਸਤਾਦ ਦੇ ਸਿਰ ਤੇ ਹੱਥ ਰੱਖ ਕੇ ਕਸਮ ਖਾ ਮੈਂ ਕਾਤੋਂ ਯਾਰ ਆ ਵੇ ਅੱਲ ਓਏ ਠਹਿਰ ਮੈਂ ਜਾ ਕਿਹਾ ਵਾ ਮੈਂ ਖੁਦਾ ਦੀ ਕਸਮੇ ਉਸਤਾਦ ਜੀ ਬੈਠੇ ਨੇ ਯਾਰ ਆ ਬੈਠੇ ਨੇ ਬਸ ਠੀਕ ਹਾਂ ਮੈਂ ਫੈਸਲ ਸਾਹਿਬ ਮੈਂ ਤੁਹਾਡੇ ਨਾਲ ਉਦੋਂ ਵੀ ਗੱਲ ਕੀਤੀ ਸੀ ਮੈਂ ਕਿਹਾ ਸੀ ਇਹ ਗੱਲ ਤੇ ਬਹਿਸ ਨਾ ਕਰਿਓ ਤੁਸੀਂ ਮੈਂ ਸਾਰੀ ਆਡੀਅנס ਨਾਲ ਗੱਲ ਕਰਨੀ ਤੁਸੀਂ ਆਡੀਅנס ਨੂੰ ਸਮਝਦੇ ਹੋ ਵੀ ਯਾਰ ਇਹ ਕੁਝ ਵੀ ਨਹੀਂ ਹੈਗੇ ਇਹਨਾਂ ਲੋਕਾਂ ਨੂੰ ਕੀ ਹੈ ਸਾਡੀ ਦੁਕਾਨਦਾਰੀ ਇਹ ਗੱਲਾਂ ਕਰਨ ਵਾਲੀਆਂ ਨੇ ਚਾਚਾ ਜੀ ਅਨਕਰੀਬ ਨੇ ਤੁਹਾਡਾ ਨੁਕਸਾਨ ਕਰਨਾ ਜੇ ਤੇ ਮੁਹਤਾਜ ਰਹਿਣਾ ਕਿਹੜੇ ਚਾਚਾ ਜੀ ਇਹਦਾ ਚਾਚਾ ਜਿਹੜਾ ਵਾ ਜਿੰਨਾ ਅੱਛਾ ਉਧਰ ਅੱਛਾ ਵੇਖ ਰਿਹਾ ਹੋ ਆਹੋ ਜਿਹਨੇ ਕੰਧ ਕੀਤੀ ਏ ਇਹਨਾਂ ਨੂੰ ਇਹਨੇ ਕਿਹਾ ਨਾ ਯਾਰ ਇਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਸਾਰੀ ਜ਼ਿੰਦਗੀ ਇੱਧਰ ਉੱਧਰ ਅੱਛਾ ਪਤਾ ਕੀ ਗੱਲ ਇਦਾਂ ਦੇ ਮਜ਼ਾਕ ਨਾ ਕਰਿਆ ਕਰੋ ਸਾਰੀ ਜਿਹੜੀ ਆਡੀਅנס ਹੈ ਨਾ ਉਹ ਸਾਰੀ ਇੰਨੀ ਬਰੀਕ ਨਹੀਂ ਗਈ ਕੁਝ ਵਿੱਚ ਮਾਸੂਮ ਆਦਮੀ ਵੀ ਨੇ ਉਹ ਹੀ ਸਮਝਦੇ ਨੇ ਕਿ ਗਲਤ ਤੁਸੀਂ ਦਿਲ ਕਰੇ ਤੇ ਸਵੇਰੇ ਸਾਡੇ 1,36,000 ਸਬਸਕ੍ਰਾਈਬਰ ਘੱਟ ਹੋਣ ਸਾਜੀ ਕਸਮ ਖੁਦਾ ਦੀ ਮੈਂ ਆਪਣੇ ਧੀਆਂ ਭੈਣਾਂ ਤਰ੍ਹਾਂ ਸਮਝਦਾ ਵਾਂ ਅਸੀਂ ਸਾਰੇ ਬੜਾ ਪਿਆਰ ਮੁਹੱਬਤ ਕਰਦਾ ਵਾਂ ਉਹਨਾਂ ਨੂੰ ਪਤਾ ਸਾਰੇ ਬੜਾ ਪਿਆਰ ਕਰਦੇ ਸਾਜੀ ਫਿਰ ਗਲਤ ਕਰ ਨਹੀਂ ਫਿਰ ਫੈਜ਼ਾ ਨਾ ਯਾਰ ਇਦਾਂ ਕਰਨਾ ਜੀ ਭਾਈ ਨਾਸਫ ਵੱਲੋਂ ਤੇ ਇਹਨੇ ਗੱਲ ਕੀਤੀ ਕਿ ਨਹੀਂ ਪੁੱਛ ਮੈਂ ਕਹੂੰਗੀ ਜਦੋਂ ਭਾਈ ਨਾਸਫ ਜਿਹੜੇ ਕ੍ਰਿਕਟਰ ਨੇ ਨਾ ਬੈਟਸਮੈਨ ਸਾਡੀ ਇੰਟਰਨੈਸ਼ਨਲ ਟੀਮ ਦਾ ਫਖਰ ਹੈਗੇ ਨੇ ਯਾਰ ਤੂੰ ਉਹਨਾਂ ਦੇ ਬਾਰੇ ਜਿਹੜੇ ਗੰਦੇ ਕਮੈਂਟ ਕਰਨ ਡਿਆ ਉਹ ਫਿਰ ਮੇਰੇ ਯਾਰ ਦੋਸਤਾ ਤੂੰ ਤੇ ਆਪਣੇ ਚਾਚੇ ਦੇ ਬਾਰੇ ਜੋ ਗਿਆ ਵਾ ਮੈਂ ਤੈਨੂੰ ਦੱਸਾਂ ਤੂੰ ਮੂੰਹ ਖਾਣ ਦੇ ਕਾਬਲ ਨਾ ਰਵੇਂ ਉਹਦੇ ਅੱਗੇ ਨਹੀਂ ਵਿਖਾਉਂਦਾ ਉਹ ਪਾਗਲ ਆ ਯਾਰ ਰਿਸ਼ਤੇਦਾਰਾਂ ਨਾਲ ਇੰਜ ਕਰੀਦਾ ਵਾ ਜਦਾਦ ਖਾ ਕੇ ਹੁਣ ਜਦ ਸੱਚੀਆਂ ਗੱਲਾਂ ਤਾਂ ਉਸਤਾਦ ਜੀ ਤੁਹਾਡੇ ਬਾਰੇ ਚ ਕਹਿੰਦਾ ਮੈਂ ਉਸਤਾਦ ਆ ਜਾਵੇ ਕਹਿੰਦਾ ਕਿਤੇ ਖੁਦਾ ਦੀ ਕਸਮ ਕਹਿੰਦਾ ਮੈਨੂੰ ਪਤਾ ਲੱਗ ਜਾਵੇ ਨਾ ਵੀ ਉਸਤਾਦ ਕਿੱਥੇ ਰਾਤ ਨੂੰ ਮੈਂ ਕਹਿੰਦਾ ਪਤਾ ਨਹੀਂ ਇਹਨੂੰ ਫੜ ਕੇ ਉਸਤਾਦ ਨਾਲ ਕੀ ਕਰਾਂ ਮੈਨੂੰ ਕੀ ਕਹਿੰਦਾ ਇਹਨਾਂ ਦੇ ਉਸਤਾਦ ਤੇ ਯਾਰ ਝੂਠ ਬਸ ਕਰੋ ਯਾਰ ਹੋਰ ਕੋਈ ਗੱਲ ਯਾਰ ਤੂੰ ਵਿੱਚ ਖੁਦਾ ਦੀ ਕਸਮ ਵੀ ਕਹੀ ਜਾਂਦਾ ਯਾਰ ਪੰਜ ਝੂਠ ਬੋਲੀ ਜਾ ਰਿਹਾ ਕੋਈ ਐਸੀ ਗੱਲ ਨਹੀਂ ਲੈ ਯਾਰ ਤੋਬਾ ਯਾਰ ਅੱਲਾ ਦੀ ਮਾਰ ਪੈਣੀ ਉਦਾਂ ਉਹਨੂੰ ਸਾਰੇ ਗਾਮਾਂ ਚ ਭੇਜ ਦੋ ਇਦਾਂ ਕਾਤੋਂ ਕਰਨ ਦੇ ਗਲਾਸ ਨਾ ਮਾਰੀ ਨਹੀਂ ਮੈਂ ਕੁਝ ਵੀ ਨਹੀਂ ਕਰਨਾ ਉਹਨਾਂ ਕੁਝ ਕਹੀ ਨਾਰਾਜ਼ ਹੋ ਨਹੀਂ ਕਹਿ ਨਹੀਂ ਹੁਣ ਬਸ ਤੇਰਾ ਨਹੀਂ ਰੌਲਾ ਜੇ ਉਹਦਾ ਹੱਥ ਇੱਧਰ ਉੱਧਰ ਹੋ ਗਿਆ ਨਾ ਤੇ ਮੇਰੇ ਸਿਰ 'ਚ ਵੱਜ ਜਾਣਾ ਤੂੰ ਨਾ ਕੁਝ ਫੈਸਲ ਜੇ ਗਲਾਸ ਮਾਰਨਾ ਨਾ ਤੇ ਨਿਸ਼ਾਨਾ ਨਾ ਤੇਰਾ ਖਰਾਬ ਹੋਵੇ ਨਹੀਂ ਤੇ ਮੈਂ ਤੈਨੂੰ ਨਹੀਂ ਛੱਡਣਾ ਵੱਡੇ ਭਰਾ ਨੇ ਫੈਸਲ ਭਾਈ ਸਾਡੇ ਇੱਜ਼ਤ ਦੀ ਜਗ੍ਹਾ ਨੇ ਭਾਈ ਅਸੀਂ ਨਹੀਂ ਨਾਦਰੀ ਨੇ ਮਜ਼ਾਕ ਕਰਦੇ ਨੇ ਬਕਵਾਸ ਕਰਦੇ ਨੇ ਇਦਾਂ ਦੀ ਕੋਈ ਗੱਲ ਨਹੀਂ ਫਰੀਦ ਸਾਜੀ ਕੋਈ ਸੀਰੀਅਸ ਲੈ ਜੇ ਕੌਣ ਜ਼ਿੰਮੇਦਾਰ ਨਹੀਂ ਲੈ ਕੇ ਜਾਂਦੇ ਨਹੀਂ ਉਹਨਾਂ ਨੂੰ ਪਤਾ ਮਜ਼ਾਕ ਨਹੀਂ ਲੈ ਜਾਣ ਤੁਸੀਂ ਆਪ ਹੀ ਕਹਿਣ ਦਿਓ ਕਈਆਂ ਨੂੰ ਨਹੀਂ ਪਤਾ ਅੱਛਾ ਤੇਰੇ ਤੋਂ ਵੱਡਾ ਤੂੰ ਇਹ ਤੇਰੇ ਤੋਂ ਵੱਡਾ ਇਹ ਚੀਜ਼ ਦੇ ਬਾਅਦ ਤੂੰ ਆਪ ਕੀ ਕਰਦਾ ਨਾ ਮੈਂ ਉਸਤਾਦ ਜੀ ਕਦੇ ਔਨ ਸਕਰੀਨ ਨਹੀਂ ਕੀਤਾ ਔਨ ਸਕਰੀਨ ਨਹੀਂ ਕਹਿੰਦਾ ਸੀ ਕੱਟ ਦਾਂਗੇ ਕੋਈ ਨਹੀਂ ਹਲਕਾ ਫੁਲਕਾ ਉਹ ਲੋਕ ਭਾਜੀ ਐਸੀ ਕੋਈ ਗੱਲ ਨਹੀਂ ਹੈਗੀ ਵੈਸੇ ਇਹ ਜਾਣ ਕੇ ਇੱਕ ਦੂਜੇ ਦਾ ਮਜ਼ਾਕ ਕਰਦੇ ਮੁਗਲ ਛੇਲਾ ਲਾ ਰਹੇ ਆ ਆਹੋ ਹੋਰ ਕੋਈ ਚੱਕਰ ਨਹੀਂਗਾ ਫਿਰ ਮੈਂ ਛੱਡਣਾ ਨਹੀਂ ਉਸਤਾਦ ਜੀ ਹਾਂ ਨਾ ਛੱਡੀ ਮੈਂ ਵੀ ਇਹੀ ਚਾਹੁੰਦਾ ਕਿ ਤੂੰ ਇਹਨੂੰ ਨਾ ਛੱਡੇ ਉਸਤਾਦ ਜੀ ਅੱਜ ਇਹ ਤੁਹਾਨੂੰ ਦੱਸੇਗਾ ਵਾਕਈ ਚੀਜ਼ਾਂ ਕੋਈ ਮੈਨੂੰ ਮਿਰਜ਼ਾ ਟਕਰਿਆ ਸੀਗਾ ਅੱਛਾ ਜੀ ਫੈਸਲ ਭਾਈ ਕੀ ਕਹਨੇ ਕੱਲਾ ਹੀ ਹੋਏਗਾ ਮਿਰਜ਼ਾ ਜਾਂ ਸਾਹਿਬਾ ਵੀ ਨਾਲ ਮਿਰਜ਼ਾ ਸਾਹਿਬ ਬਾ ਚਲੋ ਠੀਕ ਹੈ ਸਰ ਮਿਰਜ਼ਾ ਜਦੋਂ ਤੈਨੂੰ ਜੋ ਪਤਾ ਸੀ ਵੀ ਸਾਹਿਬਾ ਦੇ ਭਰਾ ਪਿੱਛੋਂ ਆ ਸਕਦੇ ਤੂੰ ਸੌਂ ਕਾਤੋਂ ਗਿਆ ਸਹੀ ਸੀ ਦੂਸਰੇ ਆ ਬੇਗ ਮਿਰਜ਼ਾ ਬੇਗ ਅੱਛਾ ਬੇਗ ਲਾਲ ਬੇਗ ਉਹ ਵੀ ਮਿਰਜ਼ਾ ਜੱਟ ਬੇਗ ਸੀ ਉਹ ਵੀ ਮਿਰਜ਼ਾ ਸੀ ਨਹੀਂ ਉਹ ਜੱਟ ਸੀ ਯਾਰ ਤੇ ਫਿਰ ਮਿਰਜ਼ਾ ਕਿੱਦਾਂ ਫਿਰ ਮਿਰਜ਼ਾ ਹੋਰ ਚੀਜ਼ ਹੁੰਦੀ ਨਾ ਉਹ ਜੱਟ ਸੀ ਮਿਰਜ਼ਾ ਜੱਟ ਠਾ ਨਾ ਸੀ ਮਿਰਜ਼ਾ ਹਾਂ ਲੇਕਿਨ ਮਿਰਜ਼ੇ ਭਾਈ ਵੱਡੇ ਲੋਕ ਹੋਏ ਨੇ ਕਸਮ ਮਿਰਜ਼ੇ ਬਹੁਤ ਵੱਡੀ ਕੌਮ ਹੋਏ ਨੇ ਇਹ ਉਹ ਨਹੀਂ ਹੈਗੇ ਸਾਰੇ ਇਹ ਤੇ ਮਿਰਜ਼ਿਆਂ ਇਹ ਉਹ ਦੂਜਾ ਮਿਰਜ਼ਾ ਮੁਗਲ ਮਿਰਜ਼ਾ ਟਾਈਪ ਉਸਤਾਦ ਜੀ ਉਹਨਾਂ ਦੇ ਬਾਰੇ ਜੀ ਬੜੀ ਬਕਵਾਸ ਕਰਦਾ ਸਹੀ ਮੁਕਾ ਯਕੀਨ ਕਰੋ ਅੱਛਾ ਯਾਰ ਚਲੋ ਯਾਰੋ ਰਿਸ਼ਤੇਦਾਰਾਂ ਚ ਇਹੋ ਜਿਹੇ ਲੋਕ ਹੁੰਦੇ ਸਾਰੇ ਗਾਵਾਂ ਬਾਜ ਗਿਆ ਤੇ ਨੇਹਾ ਕਾਕਾ ਨੇ ਕਿਹਾ ਕੋਈ ਸੁਣਾ ਕਹਿੰਦਾ ਨਹੀਂ ਮੈਂ ਆਪਣੀ ਸਾਲੀ ਨੂੰ ਤੇਰਾ ਸ਼ਿਗਰਦ ਕਰਨਾ ਜਾ ਯਾਰ ਫੈਸਲਾ ਕੰਮ ਦਾ ਜਵਾਬ ਕੰਮ ਨਾਲ ਦੇਈਦਾ ਹੁੰਦਾ ਖੀਜੀ ਦਾ ਨਹੀਂ ਹੁੰਦਾ ਚਲ ਨਹੀਂ ਕਰ ਅਗਲੇ ਸ਼ੋਅ ਹੋਣੇ ਆ ਨਾ ਅਗਲੇ ਸ਼ੋਅ 'ਚ ਤੂੰ ਬਣਾ ਲਾ ਪਲਾਨ ਕੋਈ ਗੱਲ ਹਾਂ ਤੂੰ ਆਪਣਾ ਹਿਸਾਬ ਲਾ ਲਾ ਕੰਮ ਦਾ ਜਵਾਬ ਕੰਮ ਨਾਲ ਦੇਈਦਾ ਉਹਨੇ ਕੰਮ ਨਾ ਕੀਤਾ ਤੂੰ ਵੀ ਕੰਮ ਨਾਲ ਦੇ ਜਵਾਬ ਨਹੀਂ ਕਰੂੰਗਾ ਹਾਂ ਤੂੰ ਗਲਾਸ ਦੀ ਕੋਈ ਧਮਕੀ ਦੇ ਰਿਹਾ ਹਰੈਸਮੈਂਟ ਕਰ ਰਹੇ ਆਹੋ ਲੋ ਜੀ ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖਣਾ ਤੁਹਾਡੇ ਨਾਲ ਇਹਨੇ ਗਾਂ ਤੋਂ ਬਦਤਮੀਜ਼ੀ ਕੀਤੀ ਨਾ ਉਸਤਾਦ ਜੀ ਤੇ ਮੈਂ ਵੇਖ ਰਿਹਾ ਵੀ ਜਿੱਦਾਂ ਤੁਹਾਡੇ ਨਾਲ ਬਦਤਮੀਜ਼ੀ ਕਰਦਾ ਨਾ ਫਿਰ ਮੈਂ ਵੀ ਕਰਾਂਗਾ ਤੇ ਫਿਰ ਮੈਂ ਦੱਸਾਂਗਾ ਵੀ ਇਹਨੂੰ ਕੋਈ ਕਰੇ ਹਾਂ ਵੱਢ ਕੇ ਰੱਖਦੇ ਆ ਮੈਂ ਭਾਵੇਂ ਨਾਲ ਕੋਈ ਬਦਤਮੀਜ਼ੀ ਕਰੇ ਉਹ ਇਹ ਕਰਦਾ ਵਾ ਬੜੀ ਪਰ ਇਹਨੂੰ ਮੈਂ ਵੱਢਾਂਗਾ ਕਿੱਦਾਂ ਤੇ ਰੱਖਾਂਗਾ ਕਿੱਥੇ ਇਹ ਸਾਡੀ ਸ਼ਰਾਫਤ ਉਸਤਾਦ ਦੀ ਕਸਮ ਹੈ ਮਾਸੂਮ ਆਦਮੀ ਆ ਸਹੀ ਗੱਲ ਇੰਨੀ ਬਕਵਾਸ ਅੱਗੋਂ ਉਸਤਾਦ ਦੇ ਅੱਗੇ ਕੋਈ ਬੰਦਾ ਬੋਲ ਸਕਦਾ ਯਾਰ ਅਸਤਗਫਿਰੁੱਲਾਹ ਅੱਲਾਹ ਤਾਲਾ ਮਾਫ ਅੱਛਾ ਫਰੀਦ ਹੁਣ ਤੂੰ ਸੱਚੀ ਮੁੱਚੀ ਨਾ ਲੱਗਦਾ ਕੋਈ ਕੁਛ ਨਾ ਕਰਾਉਣਾ ਵਾ ਨਾ ਪੜੇ ਨਾ ਨਾਜ਼ਰੀਨ ਓਕੇ ਆਪਣਾ ਖਿਆਲ ਰੱਖੋ ਯਾਰ ਲਵ ਯੂ ਤੇ ਠਹਿਰ ਜਾ ਲੈ ਮੈਂ ਕਦੋਂ ਮੁਕਾਇਆ ਹਾਲੇ ਤਾਂ ਮੈਂ ਕਹਿਣਾ ਵਾ ਓਕੇ ਅੱਲਾ ਹਾਫਿਜ਼ ਦੱਸ ਠਹਿਰ ਤੇ ਜਾ
ਭਾਵੇਂ ਅੱਗੋਂ ਚੀਜ਼ਾਂ ਚੁੱਕੀ ਜਾਂਦੇ ਆ ਚੱਲਦੇ ਲਓ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ ਤੇ ਅੱਲਾ ਹਾਫਿਜ਼। ਵੇ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਏਗੀ ਤੇ ਕਹਿਤਾ ਭਾਈ ਨਹੀਂ ਕਹਿ ਨਹੀਂ ਕਹਿਤਾ ਉਹ ਰੋਕੋ ਇਹਨੂੰ ਬੜੀ